ਹੈਲੋ अस्सलाम वालेकुम नाज़रीन, ਤੁਸੀਂ ਵੇਖਦੇ ਪਏ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ। ਇੱਕ 1947 ਦੀ ਅਜਾੜਿਆਂ ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਸਾਡੇ ਨਾਲ ਬਜ਼ੁਰਗ ਮੌਜੂਦ ਨੇ ਜਿਹੜੇ 1947 ਟਾਈਮ ਉਧਰੋਂ ਉਜੜ ਕੇ ਪਾਕਿਸਤਾਨ ਆਏ, ਇੰਡੀਆ ਚੋਂ ਉਜੜ ਕੇ ਪਾਕਿਸਤਾਨ ਆਏ। ਇਹਨਾਂ ਕੋਲ ਇਹਨਾਂ ਦੀ ਕਹਾਣੀ ਪੁੱਛਣੀ, ਇਹਨਾਂ ਦੀ ਜ਼ੁਬਾਨੀ ਕਿ ਕਿਵੇਂ ਆਏ, ਕੀ ਇਹਨਾਂ ਮੁਸੀਬਤਾਂ ਵੇਖੀਆਂ ਉਸ ਟਾਈਮ, ਸਾਰਾ ਕੁਝ ਬਾਬਾ ਜੀ ਯਾਰਾਂ ਕੋਲੋਂ ਇਹਨਾਂ ਦੀ ਜ਼ੁਬਾਨੀ ਸੁਣਨੇ ਆ ਜੀ। अस्सलाम वालेकुम जी। वालेकुम सलाम। क्या हाल है, ठीक है जी? अल्हम्दुलिल्लाह। बुजुर्गो अपना नाम की है? मनसब अली शाह। मनसब अली शाह जी सैयद जी। जी हाँ। माशाअल्लाह। तो बुजुर्गो अपने वालिद साहब का नाम की सी? बाकर अली शाह। बाकर अली शाह। जी हाँ। तो दादा जी का? शाहदीन। शाह जैन। शाहदीन। शाहजीन। मोकमदीन, बाबा मोकमदीन। अच्छा। बाबा खुदा बख्श, बाबा खजरदीन। किन्ने पुछे पुछे लगे ए पिछन पीढ़ी अपनी गिनाई जे? और तुझी दादा पड़दादा। अच्छा अच्छा। तू बाबा भी दसे मैं यही दसे हाँ जी हाँ जी। ये आके जला करे घंटे चले। सही है फिर गल लम्मी हो जाएगी। ठीक है। तो बुजुर्गो पिंड केड़ा जिथे बैठे हुण? अजने वाला। अजनिया वाला। ਇਹਦੇ ਪਿੰਡ ਆਲੇ ਦੁਆਲੇ ਕੋਈ ਦੋ ਚਾਰ ਗਨਾ ਦੇ ਜੀ, ਕਿਹੜਾ ਕਿਹੜਾ? अजने ਹਾਂਜੀ टीले ਹਾਂਜੀ कक्कड़ ਹਾਂਜੀ टीले कक्कड़ कसो के ਹਾਂਜੀ कोट हसन खां ਹਾਂਜੀ। जरामा वाला ते की किन्ने मिल जाए टिंगर बाट बोड़ बाट बड़े हो गए जी, बड़े हो गए। तक्का गजाना। ठीक है जी। तो बुजुर्ग अपना ज़िला केड़ा इत्थों दा? ਇੱਥੇ ਦਾ हाँ जी। शेखपुरा। तो तहसील भी शेखपुरा ही? तहसील भी शेखपुरा। सही हो गया। अच्छा बुजुर्गो ਅਸੀਂ ਧਰਨਾ ਕਰਨੀਆਂ ਹਿੰਦੁਸਤਾਨ ਦੇ ਟਾਈਮ ਦੀਆਂ ਗੱਲਾਂ 1947 ਵਾਲੀਆਂ ਅਜਾੜਿਆਂ ਦੀਆਂ। ਤੇ ਤੁਹਾਡਾ ਇੰਡੀਆ ਵਿੱਚ ਪਿੰਡ ਕਿਹੜਾ ਸੀ? ਬੂਲਾਪੁਰ। ਮੂਲਾਪੁਰ? ਬੂਲਾਪੁਰ। ਬੂਲਾਪੁਰ। ਜੀ ਠੀਕ ਹੋ ਗਿਆ। ਤੇ ਬਜ਼ੁਰਗੋ ਤੁਹਾਡਾ ਜ਼ਿਲ੍ਹਾ ਕਿਹੜਾ ਸੀ ਉਹਦਾ? ਰਿਆਸਤ ਪਟਿਆਲਾ। ਰਿਆਸਤ ਪਟਿਆਲਾ। ਜ਼ਿਲ੍ਹਾ ਬਸੀ। ਜ਼ਿਲ੍ਹਾ ਬਸੀ ਸੀ? ਜ਼ਿਲ੍ਹਾ ਵੀ ਰਿਆਸਤ ਵੀ ਜ਼ਿਲ੍ਹਾ ਵੀ ਸਰਹੰਦ ਬਸੀ ਜਿਹਨੂੰ ਕਹਿੰਦੇ? ਹਾਂ ਸਰਹੰਦ ਬਸੀ ਜਿਹਨੂੰ ਕਹਿੰਦੇ। ਸਰਹੰਦ ਸ਼ਰੀਫ ਹੁਣੇ ਅੱਗੇ। ਹਾਂਜੀ ਹਾਂਜੀ। ਹਾਂ ਸਰਹੰਦ। ਤੇ ਬਜ਼ੁਰਗੋ ਉੱਥੇ ਪਿੰਡ ਦੇ ਆਲੇ ਦੁਆਲੇ ਹੋਰ ਪਿੰਡ ਕਿਹੜੇ ਕਿਹੜੇ ਸਨ? ਸਾਡੇ ਪਿੰਡ ਦੇ? ਹਾਂਜੀ ਸਾਡੇ ਪਿੰਡ ਦੇ ਮਨਮੀ ਹਾਂਜੀ। ਚੌਂਦਾ। ਠੀਕ ਹੋ ਗਿਆ। ਤੇ ਇੱਧਰ ਕਿਹੜਾ ਪਿੰਡ ਜੀ ਯਾਰ ਚੌਂਕ ਵੀ ਜੱਟੂਆਂ ਹਾਂਜੀ ਹਾਂਜੀ। ਮੰਡੀਆਂ ਛੋਕਰਾ ਮਜੇਛਾ ਤੇ ਨਾਰੀ ਕੇ ਗੁਆਰਾ ਦੁਆ ਬਸ ਬੜੇ ਨੇ ਕੀ ਕਿੰਨੇ ਹੋ ਹਾਂਜੀ ਹਾਂਜੀ ਹਾਂਜੀ। ਅੱਗੇ ਨਿਊਜ਼ੀਲੈਂਡ ਚਲੀ ਜਾਣੇ। ਹਾਂਜੀ ਹਾਂਜੀ ਸਹੀ ਹੈ। ਤੇ ਪੁੱਛ ਲਿਆ ਬਜ਼ੁਰਗੋ ਆਪਣਾ ਪਿੰਡ ਕਿੱਡਾ ਕੁ ਵੱਡਾ ਸੀ? ਪੂਰਾ ਜਾ ਪਿੰਡ ਪੂਰਾ ਮਸਲਨ 100-200 ਘਰ ਹੋਣਾ? ਹਾਂ ਬਸ ਇਹਨਾਂ ਕੇ ਇਹਨਾਂ ਅੱਛਾ ਅੱਛਾ। ਪੱਤੀਆਂ ਕਿੰਨੀਆਂ ਹਨ ਪਿੰਡ ਦੀਆਂ ਆਪਣੇ ਦੀਆਂ? ਦੋ ਪੱਤੀਆਂ ਹਨ। ਤੇ ਬਜ਼ੁਰਗੋ ਆਪਣੇ ਪਿੰਡ ਦੀਆਂ ਦੋ ਪੱਤੀਆਂ ਹਨ ਤੇ ਉਹਨਾਂ ਦੋਵਾਂ ਪੱਤੀਆਂ ਦੇ ਉਹ ਵੀ ਹੋਣੇ ਨੇ ਜਿਹੜੇ ਨੰਬਰਦਾਰ ਦੇ ਦੋ ਹਿੰਦੂ। ਇੱਕ ਹਿੰਦੂਆਂ ਦੀ ਪੱਤੀ ਦੀ ਸਾਡੀ ਸਹੀ ਜਾਨੀ। ਇੱਕ ਹਿੰਦੂਆਂ ਦੀ ਇੱਕ ਸਹੀ ਜਾਨੀ। ਇੱਕ ਸਹੀਦਾਂ ਦੀ। ਹਾਂ ਸਿੱਖ ਨਹੀਂ ਜਦ ਹਿੰਦੂ ਦੇ ਹੋ ਸਿੱਖ ਨਹੀਂ ਦੇ ਹੋ ਹਿੰਦੂ ਸਨ। ਹਿੰਦੂ ਸਿੱਖਾਂ ਚ ਕੋਈ ਨਹੀਂ। ਹਾਂਜੀ ਹਾਂਜੀ ਹਾਂ ਹਿੰਦੂ ਦੇ ਹੋ। ਸਹੀ ਹੈ। ਦੋ ਪੱਤੀਆਂ ਹਿੰਦੂਆਂ ਦੀ ਪੱਤੀ ਸਾ ਈਸ਼ਰ ਸਿੰਘ ਨੰਬਰਦਾਰ। ਈਸ਼ਰ ਸਿੰਘ ਹਿੰਦੂਆਂ ਦੀ ਪੱਤੀ ਦਾ। ਹਾਂਜੀ ਹਾਂਜੀ। ਸਾਡੀ ਪੱਤੀ ਦਾ ਨੰਬਰਦਾਰ ਸੀ ਯਕੂਬ ਸ਼ਾਹ ਹਸਨ। ਉਹਦਾ ਬਾਪ ਦਾ ਹਸਨ ਮੁਹੰਮਦ। ਉਹਦੇ ਪਿਓ ਦਾ ਨਾਮ ਸੀ ਹਸਨ ਮੁਹੰਮਦ। ਯਕੂਬ ਸ਼ਾਹ। ਅੱਗੇ ਹੋਰ ਵੀ ਇੱਕ ਦੋ ਨਾਮ ਸਾਡੇ ਲੱਗਦੇ, ਸਾਡੇ ਖਾਨਦਾਨ ਸਾਡੇ ਲੱਗਦੇ ਵੀ। ਸਲੀਮ ਸ਼ਾਹ ਦਾ ਦਾਦਾ। ਹਾਂਜੀ ਹਾਂਜੀ ਸਹੀ ਹੋ ਗਿਆ। ਤੇ ਬਜ਼ੁਰਗੋ ਉਹ ਆਪਣੇ ਪਿੰਡ ਦੇ ਵਿੱਚ ਕਿਹੜੀ ਬਰਾਦਰੀਆਂ ਰਹਿੰਦੀਆਂ ਹਾਂ? ਬਰਾਦਰੀਆਂ ਮੈਂ ਦੋਏ ਜੀ ਉਹ ਜੇ ਅਸੀਂ ਹੋਰ ਇੱਕ ਚਮਾਰ ਦੇ ਚੂੜੇ ਹੋਰ ਤੇਲੀ ਤੇ ਤੇਲੀ ਕੋਈ ਦੋ ਕਰ ਕਮੀਆਂ ਦੇ ਬਸ। ਅੱਛਾ ਸਹੀ ਤੇ ਹਿੰਦੂ। ਅੱਛਾ ਬਹੁਤ ਸੈਯਦ ਹੀ ਸੀ ਉੱਥੇ? ਹਾਂ ਅੱਧੀ ਪੱਤੀ ਅੱਧੀ ਸੈਯਦਾਂ ਦੀ ਸੀ ਸਾਰੇ? ਸਹੀ ਇਕੱਠੀ ਸਾਡੇ ਬੰਦਾ ਹੋਰ। ਅੱਛਾ। ਸਿੱਖਾਂ ਦੇ ਕੋਈ ਨਹੀਂ ਘਰ ਇੱਕ ਦੋ ਕੋਈ ਵੀ? ਹਿੰਦੂ ਸਾਂ ਸਿਰਫ? ਸਿੱਖਾਂ ਅੱਧੇ ਸਾਡੇ ਸਿੱਖਾਂ ਦੀ ਆਬਾਦੀ ਥੋੜੀ ਸੀ, ਜ਼ਮੀਨ ਅੱਧੀ ਸੀ। ਅੱਛਾ ਰੱਖਦੇ ਲਿਆ ਅੱਧਾ ਸਾ ਉਹਨਾਂ ਦਾ ਘਰ, ਆਬਾਦੀ ਥੋੜੀ ਹੈ ਸਾਡੇ ਜੀ ਲੋਕ ਹੈ। ਅੱਛਾ ਅੱਛਾ। ਤੇ ਬਜ਼ੁਰਗੋ ਆਪਣੇ ਪਿੰਡ ਵਿੱਚ ਮਸਜਿਦ ਹੈ ਸੀ ਉੱਥੇ? ਹਾਂ ਮਸਜਿਦ ਹੈ। ਕਿੰਨੀਆਂ ਮਸਜਿਦਾਂ? ਇੱਕ ਹੀ ਮਸਜਿਦ ਸੀ। ਤੇ ਹਿੰਦੂਆਂ ਦਾ ਕੋਈ ਉਹਨਾਂ ਬਣਾਇਆ ਸੀ ਆਪਣਾ ਗੁਰਦੁਆਰਾ? ਕੋਈ ਮੰਦਰ ਨਹੀਂ। ਮੰਦਰ ਵੀ ਨਹੀਂ ਸੀ, ਗੁਰਦੁਆਰਾ ਵੀ ਨਹੀਂ? ਕੋਈ ਸ਼ਾਇਦ ਨਹੀਂ। ਅੱਛਾ ਅੱਛਾ। ਉਹਨਾਂ ਕੋਲ ਨਹੀਂ ਬਣਾਈ ਕੋਈ? ਸਾਡੀ ਆਪਣੀ ਮਸਜਿਦ ਕਿਵੇਂ ਦੀ ਸੀ? ਪੱਕੀ ਸੀ ਕੱਚੀ ਸੀ? ਸਾਡੀ ਮਸਜਿਦ ਗੁੰਮਜ ਵਾਲੀ ਬਣਾਈ ਪੱਕੀ। ਜਿਵੇਂ ਇੱਥੇ ਬਣਾਉਂਦੇ ਆਪਾਂ ਦਰਬਾਰਾਂ ਦੇ ਮਜ਼ਾਰ ਬੜੇ ਨੇ, ਇਸ ਤਰ੍ਹਾਂ ਦੀ ਮਸਜਿਦ ਸਾਡੀ ਸ਼ਾਨਦਾਰ ਸੀ। ਜਿਵੇਂ ਮਜ਼ਾਰਾਂ ਤੇ ਬਣਿਆ ਹੁੰਦਾ ਮਜ਼ਾਰਾਂ ਗੁੰਮਜ ਨਹੀਂ ਬਣੇ? ਹਾਂਜੀ ਹਾਂਜੀ। ਇਹ ਸ਼ਕਲ ਨਾਲ ਬਣੀ ਸਾਡੀ ਮਸਜਿਦ। ਅੱਛਾ ਅੱਛਾ। ਉਹ ਸਾਡਾ ਮਜ਼ਬੂਰ ਬਣਾਈ। ਸਹੀ ਹੈ।
ਉਹ ਵੱਡੀ ਮਸਜਿਦ ਹੋਣੀ। ਆਹ ਉਹ ਛੱਡ ਗਏ ਵੱਡੀ ਜਿਹੜੀ ਕੋਈ ਨਹੀਂ ਪੂਰੀ ਸੀ ਜਬਾਜੀ ਦੇ ਰਾਜਾ ਹੋਣੀ ਹਾਂਜੀ ਹਾਂਜੀ। ਪਰ ਮਸਜਿਦ ਸ਼ਾਨਦਾਰ ਬਣੀ। ਹੁਣ ਤੇ ਆਪਾਂ ਲਾਈਆਂ ਟੂਟੀਆਂ ਵਗੈਰਾ ਵਜ਼ੂ ਜਿੱਥੇ ਕਰਨੇ ਆ, ਤੇ ਉਦੋਂ ਕੀ ਮਸਜਿਦ ਵਿੱਚ ਵਜ਼ੂ ਕਿੱਥੇ ਕਰਦੇ? ਉਸੇ ਵਜੂ ਕਰ ਉਸੇ ਉਹ ਜਿਵੇਂ ਖੁਰਲੀ ਜਿਹੀ ਬਣਾ ਲਈ ਪਾ ਕੇ ਟੂਟੀਆਂ ਨੇ ਡੱਕੇ ਚਨੇ ਦੇ ਟੂਟੀਆਂ ਪਾਣੀ ਮੈਂ ਹੁਣ ਤਾਂ ਐਂ ਕਰਦੇ ਉਸੇ ਨੇ ਡੱਕੇ ਲੱਕੜੀਆਂ ਬੜੇ। ਨਹੀਂ ਬਾਬੇ, ਉਹ ਜਿਹੜਾ ਪਾਣੀ ਵਿੱਚ ਜਮ੍ਹਾਂ ਕਿੱਥੋਂ ਕਰਦੇ ਹੋ? ਖੂਹ ਸੀ, ਖੂਹੀਆਂ ਸਨ? ਹਾਂ ਖੂਹ ਦਾ ਪਾਣੀ ਖੂਹ ਦਾ ਡੋਲ ਕੱਢ ਕੇ ਉਹ ਉਹਦਾ ਖਿੱਚ ਕੇ ਡੋਲ ਕੱਢ ਕੇ ਤੇ ਵਿੱਚ ਲੋਕ ਲੈਣਾ। ਅੱਛਾ ਅੱਛਾ ਅੱਛਾ। ਇੱਕ ਬੰਦੇ ਪਾਣੀ ਪਾਈ ਜਾ ਭਰ ਲੈਣੀ ਵਜੂ ਕਰੀ ਜਾਣਾ ਤੇ ਨਹਾਉਣ ਜਾਊਂਗੇ ਉੱਥੇ ਪਾਣੀ ਨਹਾਉਣ ਆਪਣਾ ਘਰ ਉੱਥੇ ਤੁਹਾਡਾ ਜਿਹੜਾ ਹੈ ਮਸਜਿਦ ਤੋਂ ਲੱਗੀ ਸੀ ਕਿਤੇ? ਥੋੜੀ ਜਿਹੀ ਬਾਜੀ ਦੇ ਲਾਗੇ ਨਹੀਂ ਨਾਲ ਇਹਦਾ ਸਮਝ ਕੇ ਕੋਈ ਫਰਕ ਨਹੀਂ। ਅੱਛਾ ਅੱਛਾ। ਆ ਜਾਣ ਪਿੰਡ ਬਹੁਤ ਬੜੀ ਜ਼ਰੂਰਤ ਹੈ। ਪਿੰਡ ਕੱਚੇ ਸੀ? ਕੱਚਾ ਪੱਕੇ ਘਰ ਆਇਆ ਸੰਗ? ਕੱਚਾ ਦੂਆ ਦੇ ਦੋ ਇੱਕ ਮਕਾਨ ਹੈ ਪੱਕੇ ਬਾਕੀ ਕੱਚਾ ਸਾਰੇ ਪੱਕੇ ਕੱਚੇ ਸਨ। ਹਾਂ ਕੀ ਗਏ ਚਾਰ ਜੈਸਟਾ ਲੱਗੀਆਂ ਕੱਚੀ ਬਾਜੀ। ਹਾਂਜੀ ਹਾਂਜੀ। ਤੇ ਪਿੰਡ ਚੋਂ ਜੀ ਵੀ ਖੂਹੀਆਂ ਹੋਣੀਆਂ? ਪਿੰਡ 'ਚ ਖੂਹੀਆਂ ਐਸਾ ਖੂਹੀਆਂ ਪਾਣੀ ਭਰਨ ਵਾਲਾ ਕਿੰਨੀਆਂ ਸਨ ਭਲਾ? ਦੋ ਕੋਰਾਂ ਦੀ ਸਿੰਧੂਆਂ ਦੀ ਸਾਡੀ ਵੱਖਰੀ, ਇੱਕ ਮਸੀਤ ਵੱਖਰੀ ਸਾਡੀ ਪਾਣੀ ਵਾਸਤੇ ਵੱਖਰੀ, ਸਿੰਧੂਆਂ ਦੀ ਵੱਖਰੀ ਹੁੰਦੀ। ਹਾਂਜੀ ਹਾਂਜੀ। ਚਮਾਰਾਂ ਦੀ ਵੱਖਰੀ ਹੁੰਦੀ। ਅੱਛਾ ਜੀ, ਚਮਾਰਾਂ ਦੀ ਵੱਖਰੀ ਸੀ? ਸਹੀ। ਚਮਾਰ ਦੀ ਕੌਮ ਹਾਂਜੀ ਹਾਂਜੀ। ਮਰਦਾਰ ਡੰਗਰ ਚੁੱਕਾ ਉਹਨੂੰ ਚਮਾਰ ਗਏ। ਹਾਂਜੀ ਉਹਨੇ ਚਮਾਰ ਕਹਿੰਦੇ ਉਹਨੂੰ ਚਮਾਰ ਹੋਣੀ। ਯਾਨੀ ਉਹ ਗੈਰ ਮੁਸਲਮਾਨ ਸਨ ਨਾ? ਹਾਂ ਗੈਰ ਮੁਸਲਮਾਨ ਸਨ? ਗੈਰ ਮੁਸਲਮਾਨ। ਆਹੋ ਅੱਛਾ ਅੱਛਾ। ਜਿਹਨੂੰ ਅਸੀਂ ਤਾਂ ਖੋਜੇ ਕਹਿੰਦੇ ਆ ਕੀ ਕਰਾਂ ਖੋਜੇ ਖਚਰੀ ਗਏ ਇੱਕੋ ਕੋਈ ਹੁੰਦੇ। ਹਾਂਜੀ ਹੁਣ ਖੋਜੇ ਬਣ ਗਏ ਜਿਹੜੇ ਕਹਿੰਦੇ ਮੈਂ ਪਾਕਿਸਤਾਨ ਜਾਣਾ ਸੀਗਾ ਮਜ਼ਾਰ ਕਿਹੜਾ ਚੁੱਕਿਆ ਸਾਡੇ ਬਜ਼ੁਰਗੋ। ਤੇ ਉੱਥੇ ਪਿੰਡ ਵਿੱਚ ਉਹ ਤੁਹਾਡੇ ਉਹ ਵੀ ਹੋਣਾ ਉਹ ਜਿੱਥੇ ਇਕੱਠੇ ਬਾਬੇ ਬੂਬੇ ਬਹਿੰਦੇ ਹਾਂ, ਕੀ ਉਹਨੂੰ ਕਹਿੰਦੇ ਹੁੰਦੇ? ਹਾਂ ਡੇਰਾ ਕਹਿੰਦੇ ਡੇਰਾ ਨਹੀਂ ਕੋਈ ਨਹੀਂ ਡੇਰਾ ਨਹੀਂ ਬਣਿਆ ਬਸ ਸਾਡੇ ਪਿੰਡ ਦੇ ਵਿੱਚ ਬੋਰਡ ਆਇਆ ਸੀ ਕੋਈ ਵੱਡਾ ਤਕੜਾ? ਬੜਾ ਭਾਈ ਬਹੁਤ ਤਕੜਾ ਜਿਹਦਾ ਤਕੜਾ ਹੁਣ ਹੋਇਆ ਪਿੰਡ ਦੇ ਵਿੱਚ ਸੀ ਸਾਈਡ ਸੂਟ ਦੇ? ਸਿੱਧੀ ਸਾਈਡ ਤੇ ਪਿੰਡ ਦੇ ਨਾਲ ਹੀ ਸੀ? ਨਾਲ। ਅੱਛਾ ਅੱਛਾ ਸਹੀ ਹੈ। ਹਾਂ 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 ਸਹੀ ਹੈ। ਤੇ ਦੇਖੋ ਆਪਣੀ ਜਿਹੜੀ ਖੂਹੀ ਲੱਗੀ ਸੀ ਮਹੱਲੇ 'ਚ ਕਿ ਦੂਰ ਸੀ ਤੁਹਾਨੂੰ ਪੈਂਦੀ? ਪਾਣੀ ਉੱਥੇ ਲਿਆਂਦੇ ਉਹਨੇ ਘਰ ਪੀਣ ਵਾਸਤੇ? ਜਿੱਥੋਂ ਪਾਣੀ ਪੀਣ ਵਾਸਤੇ ਖੂਹੀ 'ਚ ਲਿਆਂਦੇ ਉਹ ਲੱਗੀ ਸੀ ਉਹ ਵੀ ਖੂਹੀ? ਆਹੋ ਵਿੱਚੇ ਸੀ ਮਹੱਲੇ ਦੇ ਵਿੱਚੇ ਸੀ। ਆਪਣੇ ਮਹੱਲੇ ਦੇ? ਆਪਣੇ ਮਹੱਲੇ 'ਚ। ਸ਼ਹੀਦਾਂ ਵਾਲੇ ਤੁਹਾਡੇ ਮਹੱਲੇ 'ਚ? ਆਪਣੇ ਮਹੱਲੇ 'ਚ। ਹਾਂਜੀ ਹਾਂਜੀ। ਤੇ ਜਿਹੜੇ ਉੱਥੇ ਤੁਸੀਂ ਹੋਰ ਜਿਹੜੇ ਘਰ ਸਨ ਹਿੰਦੂਆਂ ਸਿੱਖਾਂ ਦੇ ਕੋਈ ਨਾਂ ਯਾਦ ਨੇ ਉਹਨਾਂ ਦੇ? ਜਿਹੜੇ ਉੱਥੇ ਮੁਸਲਮਾਨਾਂ ਤੋਂ ਇਲਾਵਾ ਸੈਦ ਬਰਾਦਰੀ ਤੋਂ ਇਲਾਵਾ ਸਨ ਸਿੱਖ? ਹਾਂਜੀ ਨਾ ਪੁੱਛੀ। ਜਿਹੜੇ ਵੀ ਹੁਣ ਮੁਸਲਮਾਨਾਂ ਤੋਂ ਇਲਾਵਾ ਜਿਹੜੇ ਵੀ ਹੁਣ ਤੁਹਾਨੂੰ ਨਾਂ ਯਾਦ ਕੋਈ? ਜਿਹੜੇ ਮਰਜ਼ੀ ਹੋਣ, ਚੂੜੇ ਹੋਣ, ਚਮਾਰ ਹੋਣ, ਖੱਤਰੀ ਹੋਣ, ਸਿੱਖ ਹੋਣ, ਦੱਸੋ ਹਾਂ ਬਜ਼ੁਰਗ ਕੋਈ ਨਾਮ ਯਾਦ ਹੁੰਦਾ ਤੁਹਾਡੇ ਹਾਨ ਦੇ ਕੋ? ਚਮਾਰਾਂ ਦੇ ਪਹਿਲਾਂ ਪੁੱਛ ਰਹੇ ਦੱਸੋ ਜਿਹੜੇ ਦੱਸੋ। ਮਾਨ ਸਿੰਘ ਹਾਂਜੀ। ਤੇ ਕੋਈ ਰੱਖਾ? ਹਾਂਜੀ। ਤੇ ਕੋਈ ਬਰਾਮਾ? ਸਹੀ ਹੋ ਗਿਆ। ਚਮਾਰਾਂ ਨਾਲ ਤਿੰਨ ਚਾਚੇ ਦੇ ਨੇੜੇ ਲੱਗੇ ਨਾਮ ਤਾਂ ਬਜ਼ੇਰੇ ਪਰ ਮੇਰਾ ਹੁਣ ਜੇਲ੍ਹ ਖੁੜਾ ਨਹੀਂ ਨਾਮ ਨਹੀਂ ਆਦੀ ਜੇਲ੍ਹ ਦੀ ਜਮਾਤ। ਹਾਂਜੀ ਹਾਂਜੀ। ਤੇ ਮਗਰ ਹਿੰਦੂਆਂ ਦੇ ਸੁਣ ਲੈ ਈਸ਼ਰ ਸਿੰਘ ਤੁਹਾਨੂੰ ਅੱਗੇ ਦੱਸਿਆ। ਹਾਂਜੀ। ਪ੍ਰਤਾਪਾ, ਮੁਨਸ਼ੀ, ਬਾਬੂ ਕੀ ਰੋੜੂ ਖੁਸ਼ੀਆ ਕਦੇ ਨੇ ਨਾ ਹਿੰਦੂਆਂ ਦੇ ਚੱਲਦੇ ਨੇ। ਸਹੀ ਹੈ। ਤੇ ਆਪਣਾ ਸਕੂਲ ਹੈ ਸੀ ਉੱਥੇ? ਕੋਈ ਸਕੂਲ ਨਹੀਂ ਪਿੰਡ। ਪੜ੍ਹਨ ਕਿੱਥੇ ਜਾਂਦੇ ਆ ਸਕੂਲ ਵਾਲੇ ਬੱਚੇ ਜਾਂਦੇ ਹੋ? ਨਾਲ ਜੱਟੂਆਂ ਪਿੰਡ ਦੇ ਨਾਲ ਲੱਗ ਜਾ। ਜੱਟੂਆਂ? ਹਾਂ ਉੱਥੇ ਜਾਂਦੇ ਹਾਂ। ਉੱਥੇ ਜਾਂਦੇ ਨੇੜੇ ਟਿੰਗਰਾ ਬਾਠਾ ਜੀ ਨਹੀਂ। ਹਾਂਜੀ ਹਾਂਜੀ। ਕੋਈ ਇੰਨੇ ਸਕੂਲ ਕਿੱਥੇ ਹੁੰਦੇ? 2-3 ਮੀਲ ਮੀਲ ਲਾ ਲਓ। 2 ਮੀਲ ਨਾ 2-3 ਮੀਲ ਵੀ ਦਾ ਟਿੰਗਰਾ ਬਾਠਾ ਨੇ ਮਿਲ ਗਏ। ਅੱਛਾ ਅੱਛਾ। ਕਿਲੋ 1.5 ਮੀਲ ਦਾ ਚਲੋ ਹੁਣ ਇੱਕ ਕਰੋਗੇ। ਹਾਂ 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 ਨੇੜੇ ਹੀ। ਤੇ ਬਾਬੇ ਆਪਣਾ ਜਿਹੜੇ ਮੁਸਲਮਾਨ ਸਨ ਜਿਹੜੇ ਸੈਦ ਖਾਨਦਾਨ ਦੇ ਤੁਸੀਂ ਬੈਠੇ ਸੋ ਤੁਹਾਡਾ ਤੇ ਹਿੰਦੂਆਂ ਸਿੱਖਾਂ ਵਗੈਰਾ ਕੋਈ 47 ਤੋਂ ਪਹਿਲਾਂ ਲੜਾਈ ਲੜੂਈ ਤਾਂ ਨਹੀਂ ਹੁੰਦੀ? ਸਹੀ ਰਹਿੰਦੇ ਹੁੰਦੇ? ਹਾਂ ਨਹੀਂ ਸੀ ਹੁੰਦੀ? ਹੁੰਦੀ ਜੀ 47 ਤੋਂ ਪਹਿਲੇ? ਹਾਂ ਹੁੰਦੀ ਜੀ। ਹੋ ਜਾਂਦੀ ਸੀ? ਕਿਹੜੀ ਗੱਲ ਤੋਂ? ਪਾਣੀ ਤੋਂ। ਪਾਣੀ ਤੋਂ? ਸਾਡਾ ਪਾਣੀ ਮਗਰ ਨਹਿਰ ਦਾ ਉਹ ਮੋਗਾ ਸਾਂਝਾ ਦਾ। ਹਾਂਜੀ ਸੁਣੀ ਮੇਰੀ ਗੱਲ? ਅੱਛਾ ਜੀ। ਉਹ ਲੜਾਈ ਅਸੀਂ ਆਪ ਲੜੇ ਨਹੀਂ ਉਹਦੇ ਵਿੱਚ ਕਹੇ ਨਹੀਂ। ਉਹ ਲੜਾਈ ਸਾਡੀ ਇਸ ਗੱਲ ਦੀ ਹੁੰਦੀ। ਹਾਂਜੀ। 4 ਦਿਨ ਪਾਣੀ ਉਹ ਬੰਦੇ 4 ਦਿਨ ਨਹੀਂ ਹੁੰਦੇ। ਅੱਛਾ। ਬੰਦੀ ਹੋ ਗਏ ਪਾਣੀ ਆ ਗਿਆ ਬੰਦੀ ਹੋ ਗਈ ਨਹਿਰ ਬੰਦੀ ਹੋ ਗਈ। ਨਹਿਰ ਵਜੇ ਜਿਸ ਦਿਨ ਪਾਣੀ ਆਣਾ ਅਸੀਂ ਆਖਣਾ ਅੱਜ 12 ਵਜੇ ਉਹਨਾਂ ਆਖਣਾ 3 ਵਜੇ ਆਇਆ। ਉਹਨਾਂ ਆਖਣਾ ਰਾਤ ਦੇ 9 ਵਜੇ। ਇਸ ਗੱਲ ਦੇ ਝਗੜ ਪੈਂਦੇ। ਉਹ ਬਾਰੀ ਜਦੋਂ ਲੱਗਣੀ ਚੱਲਣੀ ਗਿਣਨੀ ਉਹਦੇ ਜੇ ਚਾਲੂ ਹੋਣਾ ਸੀਗਾ ਬੰਦ ਨਹੀਂ ਗਿਣੇ ਦੇ ਗਈ ਲੈ ਇਸ ਗੱਲ ਝਗੜਾ ਹੁੰਦਾ ਸਾਡਾ। ਝਗੜਾ ਇਸ ਗੱਲ ਹੁੰਦਾ ਸੀ। ਅੱਛਾ ਅੱਛਾ। ਕੀ ਲੜਦੇ ਕਾਹਦੇ ਨਾਲ ਹੁੰਦੇ ਹੋ? ਕੋਈ ਡੰਡੇ ਛੋਟੇ ਡਾਂਗਾ ਕੁਹਾੜੀਆਂ ਛਵੀਆਂ ਬਰਸ਼ੀਆਂ? ਅੱਛਾ ਅੱਛਾ। ਮੈਂ ਪਤਾ ਕਸੋਨ ਮੁੱਕਾ ਹੀ ਚੱਲਦੇ। ਹਾਂ ਕਸੋਨ ਮੁੱਕਾ ਡਾਂਗਾ ਜਿਹੜੇ ਬਲਵਾ ਦੀਆਂ ਬਰਸ਼ੀਆਂ।
ਅੱਛਾ ਅੱਛਾ ਪਰ ਉਸ ਇਹ ਤਾਂ ਬਰਸ਼ੀਆਂ ਡਾਂਗਾ ਹੁਣੇ ਬਣੇ ਉਸ ਮੇਰਾ ਸਾਦਾ ਛੋਟਾ ਹੁੰਦਾ ਹਾਂ 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 ਉਸ ਸਾਦਾ ਛੋਟਾ ਹੁੰਦਾ ਸੀ ਤੇ ਆਪਣਾ ਕੋਈ ਉੱਥੇ ਵੱਡਿਆਂ ਦਾ ਕੋਈ ਕਬਰ ਹੈ ਸੀ ਕੋਈ ਉਰਸ ਸਰਸ ਹੁੰਦਾ ਸੀ ਜਾਂ ਕੋਈ ਮੇਲਾ ਸ਼ੇਲਾ? ਅਸੀਂ ਸਾਡੇ ਪਿੰਡ ਸੀ ਨਾ ਕੋਈ ਮੋਰਚੇ ਨਾ ਕੋਈ ਮੇਲਾ ਸੀ ਸਾਡੇ ਕੋਈ ਨਹੀਂ ਸੀ। ਅੱਛਾ ਕਬਰਸਤਾਨ ਕਿੱਥੇ ਕਰਕੇ ਸੀ ਆਪਣਾ ਜਿਹੜੇ ਆਪਣੇ ਵੱਡੇ ਫੌਤ ਫੂਤ ਹੁੰਦੇ ਆ ਕਿੱਥੇ ਦੱਬਦੇ ਹੋ? ਕਬਰਸਤਾਨ ਦੇ ਵਿੱਚ ਬੱਚੇ ਦਾ ਬਾਹਰ ਦਾ ਬਾਹਰ ਨਹੀਂ। ਪਿੰਡ ਦੇ ਕਿਹੜੀ ਸਾਈਡ ਤੇ ਸੀ ਕਬਰਸਤਾਨ? ਪਿੰਡ 'ਚ ਆਹ ਸਾਈਡ ਜਿਹੜਾ ਦੱਖਣ ਪਾਸੇ ਦੱਖਣ ਸਾਈਡ ਤੇ ਸੀ? ਦੱਖਣ ਸਾਈਡ ਤੇ ਬਹੁਤ ਦੂਰ ਸੀ ਕਿ ਲਾਗੇ ਤੱਕ ਹੀ? ਨਹੀਂ ਨੇੜੇ ਹੀ ਨੇੜੇ ਹੀ। ਥੋੜਾ ਜਿਹਾ ਬਰਦਾ ਅੱਛਾ ਅੱਛਾ ਤੇ ਜਿਹੜੇ ਹਿੰਦੂਆਂ ਦੇ ਮਾਰਦੇ ਆ ਤੇ ਉਹ ਕਿੱਥੇ ਦਫਨਾਉਂਦੇ ਆ? ਹੈਂ? ਹਿੰਦੂ ਸਿੱਖ ਮਾਰਦੇ ਆ ਉਹ ਕਿੱਥੇ ਸਾੜਦੇ ਆ ਆਪਣੀ ਮੜੀ ਮੁੜੀ ਉਹਨੇ ਮੜੀ ਬਣਾ ਇਸ ਪਾਸੇ ਉਹਨੇ ਲਾਗੇ ਸੀ ਕਬਰਸਤਾਨ ਕੇ ਦੂਸਰੇ ਪਾਸੇ? ਲਾਗੇ ਮੈਂ ਚੁੰਦਾ ਜੇ ਮੈਂ ਆ ਜਿਹੜੀ ਆ ਪਿੰਡ ਨੂੰ ਅਜੇ ਨਹੀਂ ਕਰ ਲੋ ਹਾਂਜੀ ਇਹ ਇੰਦੀ ਪੱਤੀ ਸੀ ਥੋੜੀ ਗੱਲ ਹਾਂਜੀ ਹਾਂਜੀ ਇੱਧਰ ਹਿੰਦੂ ਸੀ ਇੱਧਰ ਅਸੀਂ ਸੀ। ਪਿੰਡ ਦੇ ਵਿੱਚੋਂ ਆ ਬੰਦਾ ਰਾਹ ਨਾ ਪਿੰਡ ਦੇ ਵਿੱਚੋਂ ਉਹਨਾਂ ਨੰਗਣਾ ਅਸੀਂ ਨਾ ਬਾਰ ਜਾਣਾ ਜਿਹੜੀ 25 ਜਾਣਾ ਉੱਜੇ ਜਾ ਉਹਨਾਂ ਦੀਆਂ ਮੜੀਆਂ ਇੱਧਰ ਸੀ ਸਾਡੇ ਇੱਧਰ ਸੀ ਰਾਹ ਸਾਡਾ ਮੱਲੇ ਦੇ ਵਿੱਚੋਂ ਨਾ ਹੋਣਾ ਸਾਡੇ ਬਣਨਾ ਨਾ ਸੀ ਉਹਦੇ ਬੇਲੇ ਦੀ ਬਣਨਾ ਕਬਜਗੂਰ ਚ ਨੂੰ ਜਾਣਾ ਇਹਨੂੰ ਰਾਹ ਨਹੀਂ ਵਿੱਚੋਂ ਵੀ ਜਿਵੇਂ ਆਏ ਗਈ ਇੱਧਰ ਨੂੰ ਭੱਜਿਆ ਇਹ ਨਹੀਂ ਜਰਾ ਜੇ ਉਹਨਾਂ ਨੇ ਸਾਡੇ ਮੱਲੇ ਆਉਣਾ ਬਾਰ ਆਉਣਾ ਬੰਨੇ 4 ਸਵੇਰ ਰਾਹ ਹੈ ਅਸੀਂ ਜਾਣਾ ਬਾਰ ਜਾਣਾ ਸਾਰਾ ਕੁਝ ਹੁੰਦਾ ਮੈਂ ਨੇਕੀ ਵਧੀ ਜਾਂਦੇ ਉਹ ਵੀ ਸਾਡੇ ਇੱਕ ਦੂਸਰੇ ਕੋ ਕੰਮ ਲੈਂਦੇ ਹੋ ਜਿਵੇਂ ਹੁਣ ਸਾਈਆਂ ਨਾ ਜਾਂ ਮੈਂ ਕਹਿੰਦਾ ਕੁਝ ਭਾਈਚਾਰਾ ਚੰਗਾ ਬੜਾ ਉਹ ਸਹੀ ਰਹਿ ਰਹੇ ਸੋ? ਬਸ ਬਿਲਕੁਲ ਸਹੀ ਹੈ ਸਹੀ ਹੁੰਦੇ ਗਏ ਉਹਨਾਂ ਨੇ ਖਤਰੀਆਂ ਦੀ ਕੋਈ ਦੁਕਾਨਾਂ ਤੋਂ ਪਿੰਡ ਵਿੱਚ ਆਇਆ ਤੁਹਾਡੇ ਪਿੰਡ? ਖਚਰੀ ਕੋਈ ਕਰਦਾ ਸਾਡੇ ਅੱਛਾ ਬਸ ਉਹਨੇ ਦੁਕਾਨ ਪਾਈ ਉਹ ਕਾਹਦੀ ਸੀ ਦੁਕਾਨ ਭਲਾ? ਕਿਰਾਣੇ ਜੀ ਕਰਿਆਨੇ ਉਹਦੇ ਕੇ ਸੌਦਾ ਸੁਦਾ ਲੈਂਦੇ ਹੋ ਤੁਸੀਂ? ਹਾਂ ਆਧਾਰ ਵੀ ਕਰਦੇ ਹੋ? ਹਾਂ ਆਧਾਰ ਕਰਦੇ ਆ ਆਧਾਰ ਵੀ ਕਰ ਲੈਂਦੇ ਨਗਦੀ ਖਤਰੀਆਂ ਨੇ ਆਧਾਰ 'ਚ ਬੜੇ ਹਨ ਨਾ ਮਾਰ ਲਿਖਦੇ ਉਹ ਖਚਰੀ ਕੌਮ ਹੈ ਆਧਾਰ ਤੋਂ ਬਣੀ ਅੱਛਾ ਇੱਕੋ ਕਰਦਾ ਸਾਡੇ ਉਹ ਵੀ ਝਟਕਾ ਜਾਈਦਾ ਹਾਂ 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 ਇੱਕੋ ਕਰਦਾ ਸਾਡੀ ਸਾਰੇ ਪੂਰੇ ਪਿੰਡ 'ਚ ਇੱਕੋ ਦਾ ਖਚਰੀ ਪਿੰਡ ਮੇਲਾ ਮੂਲਾ ਕੋਈ ਨਹੀਂ ਸੀ ਦਰਬਾਰਪੁਰਾ? ਕੋਈ ਸਾਡੇ ਪਿੰਡ ਮੇਲੇ ਵਾਲਾ ਮਸਲਾ ਹੀ ਨਹੀਂ ਅੱਛਾ ਅੱਛਾ ਸਹੀ ਹੈ। ਔਰ ਦੁਆਲੇ ਪਿੰਡਾਂ ਜਾਈ ਸਾਡੇ ਪਿੰਡ ਨਹੀਂ ਅੱਛਾ ਤੇ ਤੁਹਾਡੇ ਜਿਹੜੇ ਵੱਡੇ ਫੌਜ ਹੁੰਦੇ ਹਨ ਅਕਸਰ ਵੇਖਿਆ ਨਾ ਕਈ ਜਿਹੜੇ ਉਹ ਬਾਰੇ ਉਰਸ ਲਾਉਂਦੇ ਨੇ ਯਾਨੀ ਤੁਸੀਂ ਨਾ ਪੱਕੀ ਕਬਰ ਬਣਾਈ ਤੇ ਨਾ ਹੀ ਉਰਸ ਲਾਇਆ ਕਿਸੇ ਦਾ? ਨਾ ਪੱਕੀ ਕਬਰ ਬਣਾਈ ਸਾਡੀ ਕਬਰ ਪੂਰੇ ਕਬਰ 'ਚ ਪੱਕੀ ਨਹੀਂ ਸੀ ਕਬਰ ਸਹੀ ਹੈ ਠੀਕ ਹੈ ਤੇ ਬਜ਼ੁਰਗੋ ਆਪਣੀ ਪੈਲੀਆਂ ਵੀ ਐਸਾ ਉੱਥੇ ਜ਼ਮੀਨ ਹੈ ਸੀ? ਹਾਂ ਇਸੇ ਜ਼ਮੀਨ ਕਿੰਨੀ ਕੁ ਸੀ ਜ਼ਮੀਨ ਪੂਰੀ ਜ਼ਮੀਨ 5 ਪੈਲੀਆਂ ਦੱਸ ਕਿੰਨੀਆਂ ਹੁਣ ਤੱਕ? ਬਸ ਇਹਦੇ 5 4 7 10 4 5 ਘਰਾਂ ਐਸੇ ਮੇਰਾ ਘਰ 10 15 ਪੈ ਗਏ ਤੇ ਬਾਕੀ ਛੋਟੇ ਮਾਰ ਗਏ 2 ਵਜੇ 4 ਵਜੇ ਤੁਹਾਡੀ ਜਾਤੀ ਕਿੰਨੀ ਸੀ? ਕੀ ਤੁਹਾਡੀ ਆਪਣੀ ਜਾਤੀ ਤੁਹਾਡੇ ਅੱਬੇ ਜੀ ਯਾਰਾਂ ਦੀ ਕਿੰਨੀ ਸੀ ਜ਼ਮੀਨ ਤਕਰੀਬਨ? ਉਹ ਮੈਨੂੰ ਪੂਰਾ ਯਾਦ ਨਹੀਂ ਪਤਾ ਹੁਣ ਐਸੇ ਯਾਨੀ ਹੈ ਸੀ 5-4 ਹੋਏਗੀ 10 ਹੈ ਸੀ ਯਾਨੀ ਯਾਦ ਪੰਜ ਪੈ ਹੁਣ ਇੱਥੇ 6-8 ਪੈਣੇ ਸਾਨੂੰ ਮਿਲੀਆਂ ਅੱਛਾ ਅੱਛਾ ਜਿਹਦੇ ਵਿੱਚ 4-5 ਪੈਣੇ ਮੇਰੇ ਬੇੜੇ 2 ਪੈਣੇ ਮੇਰੀ ਮਾਈ ਦੇ ਨਾਲ ਸੀ ਮੇਰੀ ਮਾਈ ਮੇਰੇ ਨਾਨੇ ਦੀ ਜ਼ਮੀਨ ਸੀ ਸਹੀ ਹੈ ਉਹ ਸਾਨੂੰ ਇੱਥੇ ਮਿਲੀ ਔਰ ਉਹ ਚੀਜ਼ ਥੋੜੀ ਉਹ ਇਸ ਤਰ੍ਹਾਂ ਦੀ ਬਣਾਈ ਹੈ ਚੁਹਾਰ ਕਿਸੇ ਦੀ ਪਾ ਕੇ ਇਸ ਤਰ੍ਹਾਂ ਜਾ ਚੁਹਾਰ ਦੀ ਪਾ ਕੇ ਫਿਰ 32 ਗਰਾਂ ਜ਼ਮੀਨ ਮੇਰੀ ਸਾਡੀ ਮਾਈ ਦੀ ਬਣ ਗਈ 6-7 ਪੈਣੇ ਮਾਲਕੀ ਆਈ ਸੀ ਸਾਡੀ 7-8 ਇੰਨੀ ਗਈ। ਤੇ ਤੁਸੀਂ ਕੀ ਕਰਦੇ ਹੁੰਦੇ ਹੋ ਅਸੀਂ ਤੁਸੀਂ ਖੁਦ ਤੁਸੀਂ ਤੁਹਾਡੀ ਗੱਲ ਕਰਨ ਮੈਂ ਹਾਂਜੀ ਮੈਂ ਪਹਿਲਾਂ ਐਡਾ ਗਰੀਬੀ ਦਾ ਦੌਰ ਸੀ ਸਾਡੇ ਬਜ਼ੁਰਗਾਂ ਨੇ ਬੱਕਰੀਆਂ ਲਈ ਸੀ ਅੱਛਾ ਐਡੇ ਲੈ ਪਹਾੜੂ ਚਾਰੇ 7-8 ਸਾਲੇ ਚਾਰੇ ਲੈ ਉਹ ਵੇਚੇ ਫਿਰ ਅੱਛਾ ਜੀ ਉਸੇ 1 ਰੁਪਈਏ ਨੂੰ ਭਾੜੂ ਲੱਭਦਾ ਜਿਹੜਾ ਸੱਜਰਾ ਭਾੜੂ ਜਾਂ 1 ਰੁਪਈਏ ਨੂੰ 2 ਰੁਪਈਏ ਨੂੰ ਲੈ ਕੇ ਜਾਨਵਰ ਕਰਵਾਣੇ ਹੀ ਕਰਦੇ ਉਸ ਵੇਲੇ 1-2 ਰੁਪਏ 'ਚ 2 ਰੁਪਏ ਬੱਕਰਾ ਲੈ ਕੇ ਕਰਵਾਣੇ ਹੀ ਕਰਦੇ ਉਸ ਦੌਰ 'ਚ ਚੰਗਾ ਜਿਵੇਂ ਹੁਣ ਚੰਗਾ ਲੱਖ ਦਾ ਹੀ ਲੈਨੇ ਹਾਂ ਜਿਹੜਾ ਆ ਜਾਂਦਾ ਵੱਡੇ ਇਹਦਾ ਵੱਡਾ ਆ ਜਾਂਦਾ ਨਹੀਂ ਵੱਡਾ ਹੁੰਦਾ 5 ਰੁਪਏ ਦਾ ਵੱਡਾ ਜਿਹਾ ਸਾਨ ਬੱਕਰਾ ਜਾਂ 5 ਬੱਕਰਾ ਇੰਨਾ ਮਹਿੰਗਾਈ ਦਾ ਫਰਕ ਹੈ ਉਹ ਤਾਂ ਨਹੀਂ ਹੁੰਦਾ ਮਹਿੰਗਾਈ ਤੇ ਉਦੋਂ ਸ਼ਾਦੀਆਂ ਵਿਆਹਾਂ ਜਦੋਂ ਕਰਦੇ ਹੋ ਕਿਵੇਂ ਕਰਦੇ ਹੋ ਉਹਦਾ ਰਿਵਾਜ ਦੱਸੋ ਕਿਵੇਂ ਹੁੰਦਾ ਸੀ? ਹਾਂਜੀ ਸ਼ਾਦੀ ਵਿਆਹ ਕਿਵੇਂ ਕਰਦੇ ਹੁੰਦੇ ਹੋ? ਬਾਜੀ ਐਸੇ ਹੀ ਜਿਵੇਂ ਨਿਕਾਹ ਕਰੀ ਹੋਰ ਕਹਿੰਦੇ ਚੌਲ ਵਗਾਏ ਨਹੀਂ ਮੇਰਾ ਕਹਿਣ ਦਾ ਮਕਸਦ ਜਿਵੇਂ ਹੁਣ ਤੁਸੀਂ ਵਹਿੰਦੇ ਪਏ ਹੋ ਸਾਨੂੰ ਅਸੀਂ ਜਿਵੇਂ ਕਰ ਰਹੇ ਹਾਂ ਸ਼ਾਦੀ ਤੇ ਨਿਕਾਹ ਤਾਂ ਉਂਝ ਹੀ ਹੋਣਾ ਲੇਕਿਨ ਉਹ ਜਿਹੜੇ ਉਹ ਜੰਜ ਜਿਹੜੀ ਜਾਣੀ ਜਿਵੇਂ ਹੁਣ ਆਪਾਂ ਪਹਿਲਾਂ ਉਹ ਦੇਈਦੇ ਸਲਾਮੀਆਂ ਨਿਉਂਦਰੇ ਉੱਪਰ ਸਲਾਮੀਆਂ ਜਾਣੇ ਤਾਂ ਦਸਤੀ ਸਲਾਮੀਆਂ ਰਿਵਾਜ ਹੈ ਸੀ ਬਾਕੀ ਨਿਉਂਦਰਾ ਵੀ ਹੋ ਜਾਏ ਕਿੰਨਾ ਕੁ ਪਾਉਂਦੇ ਹੋ ਨਿਉਂਦਰਾ? 1 ਰੁਪਈਆ 98 ਜ਼ਿਆਦਾ ਤੋਂ ਜ਼ਿਆਦਾ ਰੁਪਈਆ ਬਸ ਜਿਹੜਾ ਬਹੁਤਾ ਮੇਰ ਕਿ ਨਹੀਂ ਜਿਵੇਂ ਹੁਣ 5000 ਕੁ ਦਿੰਦਾ ਸੀ ਹੁਣ ਵਿਆਹ ਹੁਣ ਤਾਂ ਉੱਜਣਾ ਕੰਮ ਹੈ ਅੱਛਾ ਹੁਣ ਵਿਆਹ ਬਜ਼ੁਰਗੋ ਹੁਣ ਤੇ ਸ਼ਾਦੀ ਵਾਲਾ ਜਿਹੀ ਜਾਂਦੇ ਤੇ ਫਾਰੋ ਦਸਤੀ ਆ ਗਏ ਉਦੋਂ ਜੰਜ ਆਂਦੇ ਰਾਤ ਵੀ ਰਹਿੰਦੀ ਹੁੰਦੀ ਸੀ
ਉੱਥੇ ਮੇਰਾ ਕਿ 2 ਰਾਤਾਂ ਰਹਿੰਦੀ, 2 ਰਾਤਾਂ ਰਹਿ ਪੈਂਦੀ। 2 ਰਾਤਾਂ ਨੇ ਖਾਣੀ ਦਾਲ ਰੋਟੀ ਹੈ, ਇਹ ਨਹੀਂ ਬੋਲਤੇ ਖਾਣਾ। ਯਾਨੀ 10 ਡਿਸ਼ਾਂ ਵਾਲਾ ਕੋਈ ਨਹੀਂ ਚੱਕਰ ਜੋ ਹੋਣਾ ਹਾਂਜੀ ਸਾਦਾ ਹੁੰਦਾ ਹੈ ਨਿਕਾਹ, ਯਾਨੀ ਸਾਦਾ ਰੋਟੀ ਹਾਂ ਸਾਦੀ ਹੁਣ ਤੇ ਨਹੀਂ ਇਹ ਡਿਸ਼ਾਂ ਬਣਾਣੇ ਫਿਰ ਵੀ ਆਂਦੇ ਕੋਈ ਨਹੀਂ ਮਜ਼ਾ ਆਏਗਾ। ਬਣਿਆ ਜੀ ਸਾਦੀ ਰੋਟੀ, ਅੱਛਾ ਰੋਟੀ ਸਾਦੀ ਹੁੰਦੀ। ਹਾਂ ਤੇ ਆਪਣੀਆਂ ਮੱਝਾਂ ਵਗੈਰਾ ਵੀ ਰੱਖੀਆਂ ਡੇਰੇ ਤੇ? ਮੱਝਾਂ ਸਾਡੇ ਗਾਂ ਸੀ, ਗਾਂ ਸੀ ਸਾਡੇ ਮੱਝਾਂ ਦੀ ਗਾਂ ਦੀ ਗਾਵਾਂ ਇੱਕ ਸੀ 2 4 5 ਗਾਵਾਂ। ਹੁਣ ਤੂੰ ਗਾਂ ਦੀ ਸੁਣਨਾ ਤੇ ਗਾਂ ਦੀ ਮੈਂ ਗੱਲ ਸੁਣਾ। ਹਾਂਜੀ ਤੈਨੂੰ ਮੈਂ ਦੱਸਿਆ ਗਰੀਬੀ ਦਾ ਦੌਰ ਦਾ, ਹੁਣ ਤੁਸੀਂ ਕਿਹੜਾ ਸਾਨੂੰ ਤੂੰ ਦੇਣਾ ਉਹ ਲੈਣਾ। ਹਾਂਜੀ ਉਦੋਂ ਹੈ ਹੀ ਨਹੀਂ ਸੀ ਬਾਬੇ। ਸਾਡੇ ਬਜ਼ੁਰਗਾਂ ਨੇ ਡੰਗਰ ਸਾਡੇ ਕੋਈ ਨਹੀਂ ਸੀ, ਤੈਨੂੰ ਦੱਸਿਆ ਪਹਿਲਾਂ ਬੱਕਰੀਆਂ ਨਹੀਂ ਜਾਂਦੇ, ਡੰਗਰ ਕੋਈ ਨਹੀਂ ਕੋਲ। ਅੱਛਾ ਅਸੀਂ ਅੱਗੇ ਇੱਕ ਮੇਰਾ ਨਿੱਕਾ ਭਰਾ ਜੀ ਕਰੀਆ, ਅਸੀਂ ਦੁੱਧ ਪੀਣ ਨੂੰ ਨਹੀਂ ਲੱਭਦਾ, ਦੁੱਧ ਸਾਨੂੰ ਬੱਕਰੀਆਂ ਵੀ ਵੇਚ ਬੂਝੀਆਂ ਵੀ ਦੁੱਧ ਪੀਣ ਚਾਹੀਏ। ਗਾਂ ਖਰੀਦੀ ਜਾ ਕੇ ਸਾਡੇ ਬਜ਼ੁਰਗਾਂ ਚੂੜੇ ਹੁੰਦੇ, ਚੂੜੇ ਦੇ ਚਮਾਰ ਹਾਂਜੀ ਉਹਨਾਂ ਕੋਲ ਲਈ ਗਾਂ ਬੈੜੀ। ਕਿਹਦੇ ਕੋਲ ਲਈ ਸੀ ਗਾਂ ਯਾਦ ਨਾ ਯਾਦ ਹੈ ਚੂੜੇ ਕੋਲ ਰੁਲਦਾ ਚੂੜਾ ਦਾ। ਹਾਂਜੀ ਨਾਂ ਤਾਂ ਸੁਣਾ ਥੋੜਾ। ਚੂੜਾ ਰੁਲਦਾ ਉਹਦਾ ਨਾਂ ਸੀ ਰੁਲਦਾ ਚੂੜਾ ਸੀ। ਹਾਂ ਰੁਲਦਾ ਉਹਦੇ ਕੋਲ ਗਾਂ ਲਈ। ਹਾਂ ਜਾ ਚੂੜਾ। ਅੱਛਾ ਜੀ ਉਹ ਕਿਹਦਾ ਗਾਂ ਦਾ ਸੌਦਾ। ਅੱਛਾ ਸੌਦਾ ਕਰਿਆ 20 ਰੁਪਏ ਦਾ। 20 ਰੁਪਏ ਦਾ ਅਸੀਂ ਬਾਹਰ ਤੇ ਨਾਲ ਨਿਕਲੇ, ਜਦੋਂ ਸਾਡੇ ਗਾਂ ਖਰੀਦੀ ਗਾਂ ਸੌਦਾ ਮੈਂ ਕਰਿਆ, ਉਹਨਾਂ ਧੋ ਕੇ ਦੇਖ ਕੇ ਗਾਂ ਲਿਆਉਣੀ ਨਾਲ ਹੀ ਚਲੇ ਗਏ। ਗੱਡੀ ਦੇ ਪਿੱਛੇ ਕਿਹੜਾ ਦੂਰ ਅਸੀਂ ਚਲੇ ਜਾ ਕੇ ਉਹਨੂੰ 20 ਰੁਪਏ ਦੇ ਉਹਨੂੰ 20 ਰੁਪਏ ਫੜਾਏ, 1 ਰੁਪਈਆ ਉਹਨੂੰ ਮੋੜ ਕੇ ਚਲੋ ਜੀ ਪੁੱਛਿਆ ਤੁਹਾਨੂੰ 19 ਰੁਪਏ ਰੱਖ ਕੇ ਸਾਨੂੰ ਬੈੜੀ ਫੜਾਤੀ। ਪਹਿਲੇ ਸੂਏ ਸੂਈ ਤੇ 2 ਸਾਡੇ ਹੋਰ ਸੀ, ਉਹ ਵੀ ਸੂਪੀਆਂ ਫਿਰ ਮਗਰੋਂ 3 ਗਾਂ ਸੀ ਸਾਡੀ ਕੋਲ। ਤੇ ਹੁਣ ਦੇਖ ਰਹੇ ਉਸ ਮੱਝਾਂ ਕੋਈ ਗਾਂ ਸੀ ਸਾਡੇ ਕੋਲ। ਢੱਗੇ ਦੇ 22 ਵਾਰੀ ਜਿਹੜੀ ਢੱਗੇ ਦੀ ਜੋੜੀ ਕਿੰਨੀ? ਇੱਕ ਸੀ ਕਿ 2? ਇੱਕ ਹੀ ਸੀ। 3 ਢੱਗੇ ਹੁੰਦੇ ਸਾਡੇ ਕੋਲ। ਅੱਛਾ ਤੁਸੀਂ ਖੁਦ ਵੀ ਕੋਈ ਚਲਾਇਆ ਉਹਦੇ ਹਾਲ ਕਿ ਨਹੀਂ? ਮੈਂ ਸਾਰਾ ਕੁਝ ਕੀਤਾ ਚਲਾਇਆ। ਉੱਥੇ ਉਹ ਹਾਂ ਇੰਡੀਆ 'ਚ। ਅੱਛਾ ਇੰਡੀਆ ਅਸੀਂ ਕਣਕ ਦਾ ਹੱਥ ਕੇ ਰੱਖਾ ਨਾਲੀ ਨਾਲ ਘੇਰ ਦਿੰਦੇ ਗਾਂ। ਸਰੋਂ ਕੀ ਹੁੰਦੀ ਹੈ, ਸਰੋਂ ਇਸ ਬਾਰਾਂ ਦੇ ਕੋਲੇ ਤੁਸੀਂ ਤਾਂ ਸਮਝਦੇ ਫਿਰ ਪਤਾ ਨਹੀਂ ਸਰੋਂ ਕਿੰਨੀ ਹੁੰਦੀ ਹੈ। ਬਾਹਰ ਸਰੋਂ ਪੈਰੀ ਚੋਲੇ ਲਾਉਂਦੇ ਨੇ। ਇੰਨੀ ਮੈਂ ਕਾਰੀਗਰ ਸਭ ਕਰੂ ਵੀ ਬਣ ਕੇ ਜਿੰਨਾ ਪਾਉਣਾ ਨਾ ਪੈਰੀ ਚ ਇੰਨਾ ਉਹਨਾਂ ਹੀ ਪੈਣਾ, ਵੱਧ ਨਹੀਂ ਪੈਣਾ ਨਾ, ਬਾਅਦ ਚ ਲੈਣਾ ਪੈਣਾ ਨਾ ਘਟਾਣਾ ਨਾ ਘਟਾਉਣਾ ਜ਼ਰੂਰ ਪੂਰਾ ਆ ਜਾਂਦਾ। ਪੂਰਾ ਮੇਰਾ ਤਜਰਬਾ ਦਾ। ਇਹਨਾਂ ਤਜਰਬਾ ਕੰਮ ਜੋ ਕਰ ਰਹੇ ਹੋ ਬਾਈ ਦਾ। ਹਾਂ ਸਹੀ ਹੈ। ਤੇ ਆਪਣੇ ਕਬੱਡੀ ਕੋ ਘੋਲ ਨਹੀਂ ਸਭ ਐਵੇਂ ਦੇ ਸ਼ੌਕ ਨਹੀਂ ਸੀ? ਬੜੇ ਹੁੰਦੇ ਨੇ ਰੱਖ ਬੜੇ ਘੋਲ ਹੁੰਦੇ ਨੇ। ਪਿੰਡ ਦਾ ਭਲਵਾਨ ਆਇਆ ਸੀ ਤੁਹਾਡੇ ਪਿੰਡ ਦਾ ਕੋਈ ਸੈਦ ਆਪਣਾ ਖਾਨਦਾਨ ਚ ਕੋਈ? ਸਾਡੇ ਪਿੰਡ ਵੱਡਾ ਭਲਵਾਨ ਤੇ ਕੋਈ ਨਹੀਂ ਖੁੰਦਾ ਸੀ ਮਾੜਾ ਜਿਹਾ। ਅੱਛਾ ਉਹ ਬਾਅਦ ਬਾਹਰ ਮੁੰਡੇ ਛੁੰਡੇ ਮੈਂ ਆਪ ਕੋਲ ਜਾ ਰਿਹਾ ਨਿੱਕਾ ਹੁੰਦਾ ਸੀ। ਮੈਂ ਆਪ ਬਿੰਦੀਆਂ ਦੇ ਮੁੰਡਿਆਂ ਕੋਲ 2-3 ਢਾਏ ਮੈਂ ਹਿੰਦੂਆਂ ਦੇ ਮੁੰਡਿਆਂ ਨਾਲ? ਹਾਂ ਕਿਹਦੇ ਨਾਲ ਕੋਲੇ ਤੋਂ? ਮੈਂ ਕੋਲ ਰੋਡਾ ਹਿੰਦੂਆਂ ਦਾ ਮੁੰਡਾ? ਹਾਂ ਇੱਕ ਰਾਮਚੰਦ ਦਾ। ਅੱਛਾ ਇੱਕ ਰਾਮਚੰਦ ਸੀ। ਹਾਂ ਇੱਕ ਰਾਮਚੰਦ ਦੋਵਾਂ ਨੂੰ ਢਾਇਆ? ਹਾਂ ਉਹਨੂੰ ਬਿਠਾਇਆ ਚੁੱਕ ਸੁੱਟਦੇ ਹੋਣੇ। ਹਾਂ ਅੱਛਾ ਜੀ ਸਹੀ ਹੈ। ਅੱਛਾ ਨਾ ਦੋਵਾਂ ਨਾਲ ਘੁਲਦੇ ਰਹੇ ਤੁਸੀਂ? ਹਾਂ ਉਹਨਾਂ ਵੀ ਕੋਈ ਅਸੀਂ ਹੌਲੇ ਤੁਹਾਨੂੰ ਸ਼ੌਕ ਇਹਦਾ ਮਤਲਬ ਹੈ ਸੀ ਕਬੱਡੀ? ਬੜਾ ਸ਼ੌਕ ਸੀ ਸਾਰਿਆਂ ਬਾਬੇ ਅਕਸਰ ਸ਼ੌਕ ਹੁੰਦਾ ਸੀ ਐਵੇਂ ਦਾ ਨਾ, ਬੱਚਿਆਂ ਨੂੰ ਨਾ ਦੁੱਧ ਪਿਆਣਾ ਆਪਸ ਚ ਲਾ ਛੱਡਣਾ। ਮਨਜ਼ੂਰ ਸਾਹਿਬ ਇਹਨਾਂ ਅੱਬਾ ਕੋਲ ਚੱਲਦਾ ਉੱਥੇ। ਇਹ ਸਾਡਾ ਸਾਹਿਬ ਵੱਡਾ ਇਹ ਸਾ ਇਹਦਾ ਇੰਨੀ ਛੋਟ ਸੀ ਕੀ ਦੱਸੀਏ ਤੁਹਾਨੂੰ। ਬੰਦਾ ਨੇੜੇ ਲੱਗੇ ਨੇ ਕੰਡ ਪਾਰ ਮਾਰਿਆ ਚੁੱਕ। ਇਹ ਤੁਹਾਨੂੰ ਦਾਸ ਸਾਹਿਬ ਸਿਖਾਉਂਦਾ ਸੀ ਵੀ ਇੰਝ? ਹਾਂ ਹੋਰ ਜਾਜਾ ਸੀ ਹੋਰ ਸਹੀ ਜਾਜਾ ਸਿੱਖ ਹੀ ਕੰਮ ਹੁੰਦਾ ਐਵੇਂ ਜਾ ਕੰਮ ਬਿਲਕੁਲ ਐਵੇਂ ਕੰਮ ਨਹੀਂ। ਇਹ ਮਨਜ਼ੂਰ ਸਾਹਿਬ ਨੂੰ ਬੜੀ ਜਾਜ ਸੀ। ਮਨਜ਼ੂਰ ਸਾਹਿਬ ਕੋਲ ਜਾ ਰਹੇ ਤੇ ਕੋਲ ਜਾ ਰਿਹਾ ਕੌਡੀ ਵੀ ਖੇਡਦੇ ਰਹੇ। ਇਹ ਲੱਭ ਇਹਨੂੰ ਬੜੀ ਜਾਜ ਸੀ ਬਹੁਤ ਸ਼ੌਕ ਸਭ। ਨਹੀਂ ਬਜ਼ੁਰਗ ਜੀ ਨੇ ਤੁਹਾਨੂੰ ਨਾਂ ਦੱਸਿਆ ਦੋਵਾਂ ਸਿੱਖਾਂ ਦਾ? ਹਾਂਜੀ ਕਿ ਹਿੰਦੂਆਂ ਦਾ ਕਿਹੜਾ ਨਾਂ ਜਿਹਨਾਂ ਦਾ ਬੋਲਿਆ ਜੀ? ਉਹ ਬਾਬਾ ਜਿਹੜਾ ਤੁਹਾਡੇ ਕੋਲ ਅੜ ਕੇ ਤੇ ਫਿਰ ਢੱਕਦੇ ਹੁੰਦੇ ਕਿ ਬਸ ਐਂ ਹੀ ਢਾ ਲੈਂਦੇ ਹੋ? ਕੀ ਉਹ ਤੁਹਾਡੇ ਨਾਲ ਜਿਹੜੇ ਬਰਾਬਰ ਦਾ ਜੋੜ ਹੁੰਦਾ ਸੀ ਕਿ ਹਲਕੇ ਸਨ? ਉਹ ਯਾਨੀ ਦਸਤੀ ਮੈਂ 5 ਮਿੰਟ ਲੱਗ ਜਾਂਦੇ ਹਨ ਗੰਢ ਲਾਉਂਦੇ ਲਾਉਂਦੇ? ਮੈਂ ਤਾਂ 5 ਮਿੰਟ ਵੀ ਲੱਗਣੇ। ਅੱਛਾ ਜੀ ਮੈਂ ਤਾਂ ਪਹਿਲਾਂ ਢਾਲਦਾ। ਹਾਂਜੀ ਨਾ ਮੈਂ ਤੇਰੀ ਮੈਂ ਤਾਂ ਪਹਿਲਾਂ ਢਾਲਦਾ। ਆ ਕਈ ਦਫਾ ਹੋ ਜਾਂਦਾ 5-10 ਮਿੰਟ ਤੂੰ ਕਹਿ ਰਹੇ ਜੀ ਜੋੜ ਬਾਬਾ ਸਖਤ ਹੋ ਗਏ ਤੇ ਤੁਸੀਂ ਮੈਂ ਪੁੱਛਦਾ ਪਿਆ ਤੁਸੀਂ 10 ਮਿੰਟ ਕਹਿ ਰਹੇ ਇੱਥੇ ਤੇਲੀ ਨਹੀਂ ਮਲਕ ਜਿਹੜੇ ਆਯੂਬੇ ਵਾਲੀ ਇਹਨਾਂ ਦੇ ਕਈ ਖਾਨਦਾਨ ਨੇ 7-8-9 ਭਰਾ ਦੇ। ਇਹਨਾਂ ਨੂੰ ਬੜਾ ਸ਼ੌਂਕ ਜੇ ਭਰਾ ਨੂੰ ਕੋਈ ਰਫੀ ਸਰਦਾਰ ਜੇ। ਅਸੀਂ ਜਦੋਂ ਆਏ ਹੁਣ ਤੁਸੀਂ ਹੜਨ ਵਾਲੀ ਗੱਲ ਸੁਣੀ ਇਹਨਾਂ 'ਚ ਹੁੰਦਾ ਜੀ ਆ ਬੱਗੀ ਤੇਲੀ ਬੱਗੀ ਜਾਣਦੇ ਦਾ ਪਿਓ ਹੁੰਦਾ ਜੀ ਸ਼ਫੀ। ਇਹਨਾਂ ਦੀ ਦੁਕਾਨ 'ਤੇ ਬਹਿ ਕੇ ਹੁੱਕਾ ਪੀਣਾ ਕੋਲ ਡੰਗਰ ਨਾਲ ਬਛਾ ਪਹਿਲਾਂ ਜਵਾਏ ਦਿਹਾੜੀ ਮਜ਼ਦੂਰੀ ਕਰਨੀ ਨਹਿਰ 'ਤੇ ਟੋਕਰੀ ਚੁੱਕਣੀ ਆ ਕੇ ਦੁਕਾਨ 'ਤੇ ਬਹਿ ਹੁੱਕਾ ਪੀਣੇ ਗੱਲਾਂ ਬਾਬੂ ਬੈਠੇ ਹੋਏ ਦੁਕਾਨ 'ਤੇ ਬੈਠੇ ਦੁੱਲੇ ਸ਼ਾਹ ਹੁੰਦਾ ਜੀ ਸਾਡੇ ਜੀ
ਸਬਦਰ ਦਾ ਪਿਓ ਤੁਹਾਨੂੰ ਥੋੜੀ ਥੋੜ੍ਹੀਆਂ ਤੁਹਾਨੂੰ ਬਾਖਬਰੀ ਨਹੀਂ ਉਹ ਸਮਾਨ ਆ ਮੁੰਡਾ ਦਾ ਦਾਦਾ ਹੁੰਦਾ ਜੀ ਅੱਡੇ ਦੁਕਾਨ ਹੈ ਜਿਹੜੀ ਉਹਦਾ ਪਿਓ ਹੁੰਦਾ ਜੀ ਉਹ ਬੈਠੇ ਦੁਕਾਨ 'ਤੇ ਬੈਠੇ ਉਹਨੂੰ ਇਹ ਲੱਗੇ ਕਾਖਣ ਕਹਿੰਦੇ ਸ਼ਫੀ ਨਾਲ ਕੋਲ ਪੈ ਸ਼ਫੀ ਮਾਲਕ ਜੀ ਇਹਨਾਂ ਦੀ ਬਰਾਦਰੀ ਵਿੱਚ ਚਲੇ ਕਹੇ ਨਾ ਕੋਲ ਮੇਰੇ ਮੂੰਹ ਨਿਕਲੀ ਮੈਂ ਇਹਨੂੰ ਵਿਚਾਰੇ ਕੀ ਪਤਾ ਕੋਲ ਮੈਨੂੰ ਇਹ ਤੈਨੂੰ ਜਾ ਮੈਨੂੰ ਜਾ ਉੱਠ ਕੇ ਚੱਲ ਬਈ ਫਿਰ ਛੁਗਲੀ ਬੜੇ ਦੇ ਪੀਪਾ ਫੜ ਲਿਆ ਖੜਕਾ ਕੇ ਇਕੱਠਾ ਉਹ ਚੜ੍ਹਦੇ ਪਾਸੇ ਮੜੀਆਂ ਜੀ ਨੂੰ ਸੱਦੇ ਜਾਜੀ ਜੀ ਉੱਥੇ ਮੈਦਾਨ ਜਾ ਉੱਥੇ ਜਾ ਕੇ ਲਾਗੇ ਕੋਲ ਐਸੇ ਤੋਂ ਲਾਗੇ ਦਿਨ ਵਿੱਚ ਡੁੱਬਿਆ ਨਾ ਕੰਡ ਉਹਦੀ ਲੱਗੇ ਨਾ ਮੇਰੀ ਲੱਗੇ ਅਖੀਰ ਵਿੱਚ ਛੱਡ ਕੇ ਆ ਗਏ ਫਿਰ ਛੱਡ ਕੇ ਵੀ ਲਾਏ ਜਿਹੜਾ ਦਾ ਉਹਦਾ ਉਹੀ ਮੇਰਾ ਚਾਹੇ ਕਿਹੜਾ ਹਾਂ ਅਤੇ ਮੈਂ ਜਿਹੜੇ ਚਾਹੇ ਮੈਂ ਮੈਂ 5 ਮਿੰਟ ਹੀ ਲੱਗਣ ਜੇ ਮੈਂ ਨੇੜੇ ਲੱਗਿਆ ਤੁਹਾਨੂੰ ਦਾਦੂ ਕਿਹੜਾ ਦੱਸਦਾ ਹੁੰਦਾ ਨਾਂ ਕੀ ਸੀ ਜਿਹੜੇ ਤੁਹਾਨੂੰ ਤਰੀਕੇ ਦੱਸਦਾ ਸੀ ਸਾਰਾ ਕੁਝ ਸਤਾਰ ਇੱਕ ਫਕੀਰ ਦਾ ਜਾਇਜ਼ ਉਹ ਯਾਦ ਆ ਗਿਆ ਉਹ ਤੁਹਾਨੂੰ ਜਾਇਜ਼ ਦੱਸ ਦਿੰਦਾ ਯਾਨੀ ਆਪ ਨਾਲ ਘੁਲ ਕੇ ਤੁਹਾਨੂੰ ਜਾਇਜ਼ ਦੱਸਦੇ ਹਾਂ ਘੁਲ ਕੇ ਵੀ ਆਪ ਵੀ ਆ ਘੁਲ ਕੇ ਵੀ ਦੱਸੇ ਨਾਲ ਸ਼ਿਕਰਦਾਰ ਨੂੰ ਦੱਸੇ ਅੱਛਾ ਹਾਂ ਬਜ਼ੁਰਗੋ ਉਹ ਪੈਲੀਆਂ ਵਿੱਚ ਕੀ ਲੱਗਦਾ ਲਗਦਾ ਹੁੰਦੀ ਫਸਲਾਂ ਕਿਹੜੀਆਂ ਲਾਉਂਦੇ ਹੁੰਦੇ ਹੋ ਅਸੀਂ ਕਣਕ ਲਾਉਂਦੇ ਕਣਕ ਲੱਗਦੀ ਮੂੰਜੀ ਨਹੀਂ ਲੱਗਦੀ ਸਿਰਫ ਬਾਕੀ ਸਾਰੀ ਕਣਕ ਮੂੰਜੀ ਨਾ ਮੂੰਜੀ ਨਹੀਂ ਲੱਗਦੀ ਕਪਾਹ ਕਮਾਦ मूंगफली अच्छा मूंगी मोठ माँ हर चीज़ बाजा हो सही पैलियां वाहदियां हैं ਜ਼ਰਖੇਜ਼ ਜ਼ਮੀਨ ਸੀ ਹਾਂ ਜ਼ਰਖੇਜ਼ ਜ਼ਮੀਨ ਕਣਕ ਵੱਢਦੇ ਕਾਦੇ ਨਾਲ ਦਾ ਹੱਥਾਂ ਨਾਲ ਹੱਥਾਂ ਨਾਲ ਵੱਢ ਲੈਂਦੇ ਉਹ ਕਨਾਲ ਕਿਨੇ ਰੋਜ਼ ਦੀ ਅਸੀਂ ਦੋਗਲਾ ਵੱਢਦੇ ਸੀ ਅੱਛਾ ਉਸੇ ਬੰਦੇ ਦੋਗਲਾ ਵੱਢ ਜਾਂਦਾ ਹੁਣ ਤੇ ਪਤਾ ਨਹੀਂ ਸਹੀ ਬੰਦੇ ਦੋਗਲਾ ਵੱਢਦੇ ਜੀ ਹੁਣ ਤਾਂ ਦੋਗਲਾ ਬੰਦੇ ਵੱਢ ਨਹੀਂ ਸਕਦੇ ਜੀ ਸਹੀ ਤੇ ਬਜ਼ੁਰਗੋ ਜਦੋਂ 47 ਦਾ ਫਿਰ ਆ ਗਿਆ ਟਾਈਮ ਅਗਵਾ ਸਾਰਾ ਤੁਸੀਂ ਪਹਿਲੀ ਸੁਣਾਈ ਗੱਲ ਜਦੋਂ ਅਜਾੜੇ ਸ਼ੁਰੂ ਹੋਏ ਨੇ 47 ਚ ਜੀ ਉਦੋਂ ਉਹ ਪਿੰਡ ਦੇ ਵਿੱਚ ਕੋਈ ਜਿਹੜੇ ਸਿੱਖ ਦੂਸਰੇ ਘਰ ਸਾਂ ਉਹਨਾਂ ਨੇ ਜਾਂ ਤੁਸਾਂ ਮੁਸਲਮਾਨਾਂ ਜਾਂ ਨਾਲ ਦੇ ਪਿੰਡਾਂ ਨੇ ਕੋਈ ਹਮਲਾ ਨਹੀਂ ਕੀਤਾ ਤੁਹਾਡੇ ਪਿੰਡ 'ਤੇ ਕੋਈ ਸਾਡੇ ਪਿੰਡ ਹਮਲਾ ਨਹੀਂ ਅਸੀਂ ਤੇ ਸਿੱਖਾਂ ਜਿਹੜੇ ਸਾਡੇ ਹਿੰਦੂ ਦੇ ਅਸੀਂ ਤੇ ਤਾਮਨ ਥਾ ਉਹਨਾਂ ਦਾ ਸਾਡਾ ਅੱਛਾ ਜੀ ਉਹ ਕਹਿੰਦੇ ਜੇ ਲਾਲਾ ਹੁੰਦੀ ਫਲਾਣੀ ਦਾ ਜਾ ਹੋ ਗਿਆ ਫਲਾਣੀ ਦਾ ਉਹਨਾਂ ਕਹਿੰਦੇ ਜੇ ਹਿੰਦੂ ਆ ਗਏ ਹਿੰਦੂ ਆਏ ਤੇ ਅਸੀਂ ਡਕਾਏ ਮੁਸਲਮਾਨ ਆਏ ਤੁਸੀਂ ਡਕਾ ਤਾਮਨ ਥਾ ਰਾਤ ਨੂੰ ਪਹਿਰੇ ਹੀ ਬੈਠਣਾ ਇਹਨੇ ਉਹਨਾਂ ਕਿਹਾ ਕਿ ਹਿੰਦੂਆਂ ਦਾ ਆਇਆ ਤਾਂ ਅਸੀਂ ਉਹਨਾਂ ਰੋਕਾਂਗੇ ਵੀ ਨਹੀਂ ਹਾਂ ਰੋਕਾਂਗੇ ਤੁਹਾਡੇ ਮੁਸਲਮਾਨ ਆਏ ਸਾਨੂੰ ਮਾਰਨ ਵਾਸਤੇ ਰੋਕਾਂ ਤੁਸੀਂ ਰੋਕੋ ਇਹਨੇ ਜਿਹੜਾ ਤਾਮਨ ਅੱਛਾ ਸਹੀ ਤੇ ਉਹ ਤੁਹਾਨੂੰ ਪਹਿਲਾਂ ਹੀ ਪਤਾ ਕੋਈ ਸਾਲ ਲੱਗਿਆ ਸੀ 47 ਦੇ ਟਾਈਮ ਲੱਗਿਆ ਕਿ ਹੁਣ ਇਥੋਂ ਬਦਲੀ ਹੋਣੀ ਹੈ ਪਤਾ ਹੀ ਨਹੀਂ ਲੱਗਾ ਸਾਨੂੰ ਪਤਾ ਉਦੋਂ ਲੱਗਿਆ ਜੇ ਚਰਚ ਡਾਂਗ ਪਈ ਸਿਰ ਤੇ ਪਹੁੰਚ ਗਿਆ ਉਦੋਂ ਪਤਾ ਲੱਗਾ ਉਦੋਂ ਪਤਾ ਲੱਗਾ ਅੱਛਾ ਅਸੀਂ ਤਾਂ ਉਦੋਂ ਵੀ ਨਹੀਂ ਮੰਨੇ ਇਹ ਵੀ ਕਦੇ ਕੰਮ ਹੋਇਆ ਬਾਦਸ਼ਾਹ ਨੇ ਬਦਲ ਬਾਬਾ ਨੇ ਵੀ ਬਦਲੀ ਹੈਗਾ ਜੀ ਹਾਂ ਇਹ ਯਕੀਨ ਨਹੀਂ ਤੁਸੀਂ ਕਰਦੇ ਤੁਸੀਂ ਕਿਹਾ ਵੀ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਜਾਣਾ ਪਬਲਿਕ ਨਹੀਂ ਬਦਲੀ ਗਈ ਬਾਦਸ਼ਾਹ ਨੇ ਬਦਲੀ ਰਹੀ ਹੈ ਵਾਹ ਤਰੀਕ ਰੱਬ ਜੀ ਕੋਈ ਨਹੀਂ ਤਰੀਕ ਨਾ ਤੁਸੀਂ ਤਾਂ ਪੜ੍ਹੇ ਲਿਖੇ ਬੰਦੇ ਫਿਰ ਤੁਸੀਂ ਕਿਸ ਟਾਈਮ ਉੱਥੋਂ ਪਿੰਡੋਂ ਤੁਰੇ ਸੋ ਆਪਣੇ ਤੁਹਾਡਾ ਖਾਨਦਾਨ ਤੁਰੇ ਕਿ ਪੂਰੇ ਪਿੰਡ ਵਾਲੇ ਇਕੱਠੇ ਤੁਰੇ ਨਿਕਲੇ ਸੋ ਫਿਰ ਜਦੋਂ ਦੇਖਿਆ ਵੀ ਹੁਣ ਪਾਣੀ ਸਿਰ ਤੋਂ ਲੰਘ ਕੇ ਜਾਣਾ ਹੀ ਜਾਣਾ ਅਸੀਂ ਨੇ ਬੜੀ ਲੰਮੀ ਚੌੜੀ ਗੱਲ ਹੈ ਜਾਂ ਕਈ ਦਿਨ ਦੀ ਗੱਲ ਲੱਗਣੀ ਹੈ ਅਸੀਂ ਜਦ ਨਿਕਲੇ ਸਾਡੇ ਨਾਲ ਸਾ ਮਲੇਰਕੋਟ ਰਿਆਸਤ ਪਠਾਨ ਦੀ ਮੁਸਲਮਾਨ ਦੀ ਅੱਛਾ ਉਹ ਸਾਨੂੰ ਇੰਨੀ ਜ਼ਰੂਰਤ ਸੀ ਜਿੰਨੀ ਜਿਹੜੀ ਹਾਫਸਾਬਾਦ ਹੈ ਇੱਥੇ ਇੰਨਾ ਸਫਰ ਹਾਂ ਹਾਫਸਾਬਾਦ ਦੀ ਬਾਦਸ਼ਾਹੀ ਦੀ ਪੂਰੀ ਕਰ 135 ਕਿ 30 ਪਿੰਡ ਦੱਸਦੇ ਨੇ ਉਹਦੇ ਮੁਸਲਮਾਨ ਦੇ ਉਹਦੇ ਵਿੱਚ ਮੁਸਲਮਾਨ ਲੱਗੇ ਥੋੜ੍ਹੇ ਥੋੜ੍ਹੇ ਇਕੱਠੇ ਹੋਣ ਅਸੀਂ 15-20 ਦਿਨ ਪਹਿਲਾਂ ਉੱਥੇ ਚਲੇ ਗਏ ਜੀ ਆਪਣੇ ਘਰ ਤੇ ਦੂਜੇ ਮਗਰ ਰਹਿ ਗਏ ਬਾਹਰ ਬੱਚਾ ਛੱਡੇ ਉੱਥੇ ਹਿੰਦੂਆਂ ਨੂੰ ਲੱਗਿਆ ਪਤਾ ਵੀ ਟੁਰ ਕੇ ਨਾਲ ਉਹ ਥਾਣੇਦਾਰ ਆਇਆ ਥਾਣੇਦਾਰ ਨੇ ਸਾਡੇ ਨੰਬਰਦਾਰ ਨੂੰ ਸੱਦਿਆ ਥੋੜੀ ਜ਼ਮੀਨ ਜ਼ਬਤ ਕਰ ਦੂ ਪਿੱਛੇ ਲਾਓ ਮੋੜ ਕੇ ਹਿੰਦੂਆਂ ਦੀ ਸਿਆਸਤ ਜੀ ਪਿੱਛੇ ਹੁਣ ਥੋੜੀ ਜ਼ਮੀਨ ਮਤ ਕਰੋ ਕੋਈ ਆ ਹੋ ਜਾਓ ਉਹ ਫਿਰ ਸਾਨੂੰ ਮੋੜ ਲਿਆ ਉੱਥੋਂ ਫਿਰ ਮੋੜ ਲਿਆ ਫਿਰ ਆ ਕੇ ਫਿਰ 2 ਦਿਨ 4 ਦਿਨ ਰਹੇ ਫਿਰ 2-4 ਦਿਨ ਦੇ ਬਾਅਦ ਫਿਰ जब देखा छोड़ते रहे फलानी जगह क्या हो गया फलानी जगह इतने मुसलमान मारे गए ये हो गया शहीद हो गए फिर चले पर ये ज़बरदस्ती फिर निकल गए थे आप अभी उत्थे चले अपने निकल गए नहीं जो तुम घरों तुरे जे हाँ जी तो थोड़ा कोई दसा कि तुम घरों कुछ लिया कि खाली असी घरों खाली नहीं निकले जी शायद ही नगदी मार चुके हैं बाकी कोई नहीं है तो अपने वो कोई जोग भी नहीं टकिया है जोग ना जोग तो जान ही निकली लगने जोगा तो पिछे ही से छड़िया हुई ਬੰਦੇ ਰਹਿੰਦੇ ਪਿੰਡ ਬੀਬੀਆਂ ਬੱਚੇ ਜਾਂਦੇ ਮਲੇਰਕੋਟ ਰਾਤ ਛੱਡੇ ਦੇ ਜਿਵੇਂ ਆਸਾ ਛੱਡੇ ਜੀ ਬੰਦੇ ਪਿੰਡ ਉੱਥੇ ਮਾਲ ਡੰਗਰ ਸਾਹਮਣੇ ਪੱਠੇ ਪਾਉਣੇ ਸਮਝ ਆਈ ਗੱਲ ਨਹੀਂ ਪੱਠੇ ਪਾਉਣੇ ਮਾਲ ਨੂੰ ਅੱਛਾ ਉਹ 13 ਰਾਤ ਨੂੰ
ਬਰਾਤ ਨੂੰ ਪਹਿਲੇ ਹੀ ਬੈਠਾ ਅੱਛਾ, ਤੁਸੀਂ ਉਂਝ ਨਿਕਲੇ ਸਾਰੇ ਪਿੰਡ ਵਾਲੇ ਇਕੱਠੇ ਸੋ? ਕੋਈ ਇਕੱਠੇ 2-3 ਵਾਰੀ ਨਿਕਲੇ ਜਿਵੇਂ ਜਿਵੇਂ ਕਿਸੇ ਦਾ ਨਿਕਲ ਜਿਵੇਂ ਜਾ ਲੱਗਿਆ ਉਹ ਨਿਕਲਦੇ ਰਹੇ। ਅਸੀਂ ਪਹਿਲੇ ਮੈਂ ਤੇ ਬਾਲ ਬੱਚਾ ਜਿਵੇਂ ਨਿਕਲਿਆ ਕੋਈ ਅੱਜ ਨਿਕਲਿਆ ਕੱਲ੍ਹ ਨਿਕਲਿਆ। ਹਾਂਜੀ, ਕੋਈ ਸਾਡੇ ਤੇ ਹਮਲਾ। ਤੁਸੀਂ ਕਿਵੇਂ ਨਿਕਲੇ? ਤੁਸੀਂ ਆਪਣੇ ਘਰ ਦੇ ਦੱਸਿਆ ਇੱਥੋਂ? ਅਸੀਂ ਤਾਂ ਕਰਦੇ ਜਾਈ ਤੇ ਐਵੇਂ ਕਿੰਨੇ ਜੀ ਸੋ? ਕਿਵੇਂ ਨਿਕਲੇ ਤੁਹਾਡੇ ਦੱਸੋ ਆਪਣੇ। ਜੀ ਸੀ ਸਾਰੀ ਤੇ ਮਾਈ ਤੇ ਅੱਬਾ ਤੇ ਇੱਕ ਸਾਡੀ ਭੈਣ ਦੀ ਸੱਤ ਸੀ। ਅੱਛਾ ਅੱਛਾ, ਤੇ 4 ਅਸੀਂ ਭਰਾ ਸੀ। 6-7 ਜਾਣੇ ਸੀ ਹੋਟਲ ਖਾਣ। ਹਾਂਜੀ, ਅੱਛਾ, ਤੁਸੀਂ ਸਿਰਫ ਆਪਣੇ ਘਰ ਦੇ ਨਿਕਲੇ? ਅਸੀਂ ਇਹ ਕਰਦੇ ਜਾਂ ਮੈਂ ਤਾਂ ਪਹਿਲਾਂ ਹੀ ਆ ਗਏ ਉੱਥੇ। ਮੈਂ ਇਕੱਲਾ ਮੇਰਾ ਭਰਾ ਜਿਕਰੀ ਇਹ ਪਿੰਡ ਸਾਹਿਬ ਮੈਂ ਤਾਂ ਜਿੱਥੇ ਉੱਥੇ ਉਹਦੇ ਕੋਲ ਉੱਥੇ ਜੇ ਹਫਸਾਬਾਦ ਜਿਵੇਂ ਉਹਦੀ ਰਾਤ ਵਿੱਚ ਮਲੇਰ ਕੋਲ ਜੀ ਉੱਥੇ ਤਾਂ ਮੈਂ ਇਹ ਵੀ ਨਿਕਲੇ। ਇਹਨੂੰ ਪਤਾ ਲੱਗਿਆ ਵੀ ਪਿੰਡਾਂ ਨੂੰ ਫਲਾਣੇ ਪਿੰਡ ਨੂੰ ਅੱਗ ਲੱਗ ਗਈ, ਫਲਾਣੇ ਨੂੰ ਆ ਲੱਗ ਗਈ, ਸਾਡੇ ਲਾਗੇ ਬਣੇ ਛਨੇ ਵਾਇਆ ਹੋ ਗਿਆ ਵੀ। ਇਹ ਫਿਰ ਨਿਕਲੇ ਦਿਨ 4 ਤਰ੍ਹਾਂ ਦਾ ਡੀਗੜ ਦੇਣੀ ਗਏ ਮਾੜੀ ਜੀ। ਇਹ ਫਿਰ ਨਿਕਲੇ ਕੁਝ ਬੰਦੇ ਜਿਹੜੇ ਜਿਹੜੇ ਪਿੰਡ 'ਚ ਕੋਈ ਤਾਂ ਪਹਿਲੇ ਨਿਕਲੇ, ਕੋਈ ਬੰਦੇ ਜਿਹੜੇ ਇਹ ਫਿਰ ਨਿਕਲੇ ਉੱਥੋਂ। ਇਹ ਫਿਰ ਕਿਹਨੂੰ ਰਾਤ 'ਚ ਪੈ ਗਈ, ਕਿਹਨੂੰ ਕੋਈ ਪੈ ਗਈ। ਇਹ ਮਲੇਰਕੋਟਲੇ ਇਹ ਬੜੀ ਦੂਰ ਜਾ ਕੇ ਪਹੁੰਚੇ ਨੇ ਫਿਰ। ਅੱਛਾ, ਮਲੇਰਕੋਟਲਾ ਦਾ ਜਿਹੜਾ ਕੈਂਪ ਲੱਗਾ ਹੋਇਆ ਸੀ? ਹਾਂ, ਕੰਪ ਕੀ ਮੈਂ ਤਾਂ ਇਹ ਕਹਿ ਰਿਹਾ ਵੀ ਮੁਸਲਮਾਨੀ ਬਚਾਈ ਹੋਏ ਕੰਪ ਵੀ ਐਡਾ ਕੁ ਲੱਗਿਆ। 2 ਕੰਪ ਲੱਗੇ ਜਿਹਦੇ ਕੋ ਖਰਚਾ ਹੈ ਉਹ ਇੱਧਰ, ਜਿਹਦੇ ਕੋ ਨਹੀਂ ਖਰਚਾ ਇੱਧਰ। ਬੈਠੇ ਸਨ ਉਹਨਾਂ ਦਾ ਨਾਮ ਕੀ ਸੀ ਕੈਂਪ 'ਚ ਜਿਹੜੇ ਬੈਠੇ ਆ? ਜਿਨ੍ਹਾਂ ਦੇ ਕੋਲ ਇਹਨਾਂ ਨੇ ਪਨਾਹ ਲਈ, ਉਹ ਜਿਹੜਾ ਬੰਦਾ ਸੀ ਉਹਦਾ ਕੀ ਨਾਮ ਸੀ? ਕਿਹਦਾ? ਜਿਹਦੇ ਕੋਲ ਤੁਸੀਂ ਪਨਾਹ ਲਈ, ਜਿਹਦੇ ਕੋਲ ਉਹ ਬੰਦੇ ਦਾ ਕੀ ਨਾਮ ਸੀ? ਉਹ ਬਾਦਸ਼ਾਹ। ਹਾਂਜੀ, ਉਹ ਬਾਦਸ਼ਾਹ ਸੀ। ਉਹ ਪਤਾ ਨਹੀਂ, ਮੈਨੂੰ ਯਾਦ ਨਹੀਂ। ਮੈਂ ਨਾ ਨਹੀਂ ਯਾਦ ਉਹਨੇ ਭੁੱਲ ਗਿਆ। ਨਹੀਂ, ਤੁਸੀਂ ਜਦੋਂ ਘਰੋਂ ਨਿਕਲ ਕੇ ਤੁਸੀਂ ਖਾਨਦਾਨ ਦੇ ਨਾਲ ਜਾ ਮਲੇਰਕੋਟਲਾ ਗਏ, ਰਾਤ ਵਿੱਚ ਨਹੀਂ ਤੁਹਾਨੂੰ ਕੋਈ ਲੁੱਟਣ ਵਾਲਾ ਪਿਆ? ਹਾਂ ਨਾ, ਮੇਰੇ ਕੋਲ ਕੀ ਪੈਣਾ। ਮਰੇਲ ਉਹ ਐਡਾ ਸਿਆਸੀ ਬੰਦਾ ਸੀ। ਪਤਾ ਕਿ ਇੰਨਾ ਕੁ ਮੁਸਲਮਾਨ ਇਕੱਠਾ ਹੋਇਆ। ਮੈਂ ਅੱਧੇ ਪਾਕਿਸਤਾਨ ਮੁਸਲਮਾਨ ਚਾਹੇ ਉਹਨੇ। ਇਹ ਬਹੁਤ ਵੱਡਾ ਕੈਂਪ ਸੀ। ਪਿੰਡ ਨਹੀਂ ਵੱਡਾ, ਸ਼ਹਿਰ ਸੀ ਉਹ ਬਾਦਸ਼ਾਹੀ ਦੀ। ਜਿਹੜੇ ਕੈਂਪ ਦੇ ਵਿੱਚ ਆਏ ਸਨ ਮੁਸਲਮਾਨ ਉਹ ਵੀ ਵਾਵਾ ਹੋਣੇ ਨਾ। ਮੈਂ ਕੈਂਪ ਦੀ ਗੱਲ ਕਰ ਰਿਹਾ। ਉਹਦੀ ਆਵਾਮ ਜਮਾ ਹੋਏਗੀ ਨਾ। ਕੈਂਪ ਕਾਹਦਾ ਉਹ ਸਾਰੀ ਜਿੰਨਾ ਉਹਦਾ ਇਲਾਕਾ ਸਾਰੇ ਮੁਸਲਮਾਨ ਹੈ। ਮੁਸਲਮਾਨ ਦਾ ਕੈਂਪ ਤੇ ਵਕੀਲੇ ਸਨ। ਅੱਛਾ, ਮਲੇਰਕੋਟਲਾ ਸਾਰਾ ਉਂਝ ਵੀ ਏਰੀਆ ਮੁਸਲਮਾਨਾਂ ਦਾ ਜ਼ਿਆਦਾ ਪਿੰਡ ਪੁੰਡ ਬਾਬਾ ਹਿੰਦੂ ਵੀ ਥੇ ਵਿੱਚੇ ਬਸਦੇ। ਹਿੰਦੂ ਵੀ ਬਸਦੇ। ਹਿੰਦੂਆਂ ਮਜਾ ਲਈ ਕਿ ਜ਼ਿਆਦਾ ਮੁਸਲਮਾਨ ਜ਼ਿਆਦਾ ਨਹੀਂ। ਹਿੰਦੂ ਪਾਪਾ ਥੋੜੇ, ਸਾਨੂੰ ਇਹਨਾਂ ਨਹੀਂ ਪਤਾ। ਅੱਛਾ ਅੱਛਾ, ਮੈਨੂੰ ਇਹਨਾਂ ਦਾ ਕੀ ਪਤਾ। ਅੱਛਾ, ਕੈਂਪ 'ਚ ਉੱਥੇ ਫਿਰ ਲੱਗਾ? ਉੱਥੇ ਕੈਂਪ 'ਚ ਕਿੰਨੇ ਦਿਨ ਰਹੇ ਤੁਸੀਂ? ਅਸੀਂ ਰਹੇ 3 ਮਹੀਨੇ ਕੈਂਪ 'ਚ। 3 ਮਹੀਨੇ ਰਹੇ ਉੱਥੇ ਕੈਂਪ? 3 ਮਹੀਨੇ ਰੱਖਿਆ। ਅੱਛਾ, ਹੁਣ ਮੇਰੀ ਗੱਲ ਸੁਣੋ ਜੀ, ਪਹਿਲਾਂ ਉਹਦੀ ਸਿਵਲ ਸੁਣੋ ਜੀ। ਹਾਂਜੀ, ਉਹ ਇਹ ਬਾਦਸ਼ਾਹੀ ਲਿਖੀ ਜੀ। ਦੁਆਲੇ ਆਫਤਾਂ ਦੀਆਂ ਵੱਡੀਆਂ ਰਿਆਸਤ ਪਟਿਆਲਾ ਜਿਹੜੇ ਵੱਡੇ ਬਾਦਸ਼ਾਹ ਹੋਊ ਥੇ, ਬੜੀਆਂ ਫੌਜਾਂ, ਬੜੇ ਕਮਾਂਡਰ ਜਿਹਨਾਂ ਇਹਨੇ ਪਤਾ ਕੀ ਕੀਤਾ। ਇਹਨੇ ਜਿੰਨੇ ਵੀ ਜਵਾਨ ਥੇ ਨਾ, ਕਿਸੇ ਨੂੰ ਫੌਜ ਦੀ ਵਰਦੀ, ਕਿਸੇ ਨੂੰ ਪੁਲਿਸ ਦੀ ਵਰਦੀ, ਕਿਸੇ ਨੂੰ ਡੰਡੇ ਹੱਥਾਂ 'ਚ ਫੜਾ ਕੇ, ਕਿਸੇ ਨੂੰ ਟੋਪੀ ਫੌਜ ਦੀ, ਕਿਸੇ ਨੂੰ ਕੋਈ ਇੰਨੀ ਫੌਜ ਦਿਖਾਤੀ ਤਾਂ ਹਿੰਦੂ ਦੌੜ ਕੰਮ ਕੇ ਹਮਲਾ ਨਾ ਕਰ ਦੇਣਗੇ। ਇਹ ਕਿੰਨੇ ਕਰਾਇਆ ਜਿਹੜਾ ਪਵਾਈ ਟੋਪੀਆਂ? ਸਾਡੇ ਬਾਦਸ਼ਾਹ ਮੁਸਲਮਾਨ ਪਠਾਨ ਨੇ। ਉਹ ਮੈਂ ਪੁੱਛਣਾ, ਉਹਦਾ ਨਾਂ ਕੀ ਸੀ? ਨੱਥੂ ਦਾ ਮੇਰਾ ਖਿਆਲ, ਮੈਨੂੰ ਯਾਦ ਨਹੀਂ ਹੋਣੀ। ਹੁਣ ਜੀ ਪਤਾ ਕਰ ਲਓ, ਹੋਰ ਬੰਦੇ ਪਤਾ ਇੰਡੀਆ ਦਾ ਬਾਦਸ਼ਾਹ ਦਾ ਉਹ ਦੌਰ ਸੀ। ਅੱਛਾ ਅੱਛਾ, ਮਲੇਰਕੋਟਲੇ ਦਾ ਜਿਹੜਾ ਬਾਦਸ਼ਾਹ ਸੀ? ਹਾਂ ਬਾਦਸ਼ਾਹ ਮੁਸਲਮਾਨ ਸੀ ਉਹ? ਹਾਂ, ਮੁਸਲਮਾਨ ਸਾਹਿਬ। ਉਹਨੇ ਪਵਾਏ ਸਨ? ਉਹਨੇ। ਅੱਛਾ, ਫਿਰ ਉਹਨੇ ਆਪਣੇ ਰੋਹ ਬਾਦਸ਼ਾਹ ਦਬਦਬੇ ਬਾਦਸ਼ਾਹ ਹਿੰਦੂ ਹਮਲਾ ਨਾ ਕਰ ਦੇਣ ਤੇ ਸਮਝ ਆ ਰਹੀ ਹੈ ਤੇ ਮੁਸਲਮਾਨ ਨੂੰ ਹਮਲਾ ਕਰ ਦਿਆ ਜੀ। ਲੱਗੇ ਕਿ ਫੌਜ ਪਤਾ ਕਿੰਨੀ ਕੁ ਇਹਨਾਂ ਕੋਲ? ਹਾਂ, ਪਤਾ ਨਹੀਂ ਕਿੰਨੀ ਫੌਜ ਹੈ। ਹਾਂਜੀ ਹਾਂਜੀ, ਇਹ ਕੋਈ ਤਾਂ ਸਾਡੇ ਜ਼ਿਆਦਾ ਸਮਝਦਾਰ ਹੈ। ਇਹ ਬਾਦਸ਼ਾਹ ਆਰਡਰ ਨਾਲ ਫੌਜ ਰੱਖਦੇ ਨੇ। ਇੰਨੀ ਫੌਜ ਰੱਖਣੀ ਬਾਅਦ ਨਹੀਂ ਰੱਖਦੇ। ਉਹਨੇ ਇਸ ਤਰ੍ਹਾਂ ਇੱਕ ਟਾਈਮ 'ਚ ਇੰਨੀ ਦਿਖਾਤੀ ਜਿਵੇਂ ਬਈ ਸਾਰੀ ਫੌਜ ਆ ਗਈ। ਹਿੰਦੂ ਦੁਆਲੇ ਕੰਮ ਕਰੇ ਪਤਾ ਨਹੀਂ ਕਿੰਨੀ। ਅੱਛਾ, ਤਾਂ ਖਾਣਾ ਖੁਣਾ ਮਿਲਦਾ ਹੈ ਤੁਹਾਨੂੰ ਕੈਂਪ 'ਚ? ਖਾਣਾ ਬੜਾ ਮਿਲਦਾ ਹੈ। ਖਾਣ ਤੈਨੂੰ ਦੱਸਿਆ ਵੀ ਜਿਹਦੇ ਕੋ ਪੈਸੇ ਆਪਣੇ ਉਹਦਾ ਮੁੱਲ ਦਾ ਖਾਓ, ਜੀ ਉਹ ਨਹੀਂ ਪੈਸੇ ਵੱਖਰਾ ਖੜਾਉਂਦਾ ਆਪ ਦਿੰਦਾ ਰਿਹਾ। ਆਪ ਦਿੰਦਾ ਕੋਈ ਮੁਲਕ ਦਾ ਕਿ ਨਾ ਕੋਈ ਸਾਰੇ ਇਲਾਕੇ 'ਚ ਮੁਸਲਮਾਨ ਉਹਦੇ ਬੈਠੇ ਦਾ। ਅੱਛਾ, 3 ਮਹੀਨੇ ਉੱਥੇ ਤੁਸੀਂ ਰਹੇ? 3 ਮਹੀਨਿਆਂ ਬਾਅਦ ਫਿਰ ਕਿਵੇਂ ਉੱਥੋਂ ਤੁਰੇ? ਅਸੀਂ ਉੱਥੋਂ 3 ਮਹੀਨਿਆਂ ਬਾਅਦ ਉਹ ਐਡਾ ਪਾਗਲ ਪੜ੍ਹਿਆ ਲਿਖਿਆ ਬੰਦਾ ਸੀ। ਹਾਂਜੀ, ਮਨਜ਼ੂਰੀ ਲਈ ਆ ਕਨੇਡਾ ਜਿੱਥੋਂ ਵੀ ਲੈ ਗਏ। ਫੌਜ ਮਨਜ਼ੂਰ ਕਰਾਈ ਉਹਨੇ ਸਾਡੇ ਨਾਲ ਆਉਣ ਵਾਸਤੇ। ਸਮਝ ਆਈ ਗੱਲ ਜੀ? ਫੌਜ ਮਨਜ਼ੂਰ ਕਰਾਈ ਆ ਸਾਡੇ ਨਾਲ। ਫੌਜ ਆਈ ਆ ਇੱਥੇ ਸਾਡੀ ਬਾਰਡਰ 'ਤੇ ਛੱਡ ਗਈ। ਆਏ ਤੁਰਦੇ ਅਸੀਂ ਤੁਰਦੇ 10ਵੇਂ ਦਿਨ ਕਾਬਲੇ ਤੁਰਦਾ? 10ਵੇਂ ਹਾਂ, ਕਾਬਲੇ। ਕਿੱਡਾ ਮੁਕਾਬਲਾ ਸੀ? ਕਾਬਲਾ ਇੱਥੋਂ ਤੁਰ ਕੇ ਜੇ 7-8 ਮੀਲਾਂ ਨੇ ਅਜੇ ਅਗਲੇ ਜਾ ਕੇ ਬਹਿ ਜਾਂਦੇ ਦੂਜੇ ਤੁਰਦੇ ਕੋਈ ਪਤਾ ਲੱਗਦਾ ਕਿੰਨਾ ਕਾਬਲਾ। ਯਾਨੀ ਅਗਲਾ ਪੜਾਓ ਜਾ ਕੇ ਜੇ ਖਲੋਂਦਾ ਸਾਹ ਲੈਂਦਾ ਸੀ, ਉਹ ਅੱਗੇ ਪਹੁੰਚਦੇ ਪਿੱਛੋਂ ਜਿਹੜਾ ਹੋ ਜਾਂਦਾ। ਹਾਂ, ਏਡਾ ਵੱਡਾ ਸੀ। ਹਾਂ, ਏਡਾ ਵੱਡਾ ਕਾਬਲਾ ਕੋਈ ਪਤਾ ਨਹੀਂ ਕਿੰਨਾ ਕਾਬਲਾ ਬਹੁਤ ਵੱਡਾ ਸੀ।
ਸਹੀ ਮਲੇਰਕੋਟਲੋਂ ਨਿਕਲ ਕੇ ਬਾਰਡਰ ਹੁੰਦਿਆਂ ਤੱਕ ਕਿੰਨੇ ਦਿਨ? ਗੰਡਾ ਸਿੰਘ ਹੜ 10 ਮਹੀਨੇ ਲੰਘੇ ਸੀ। ਗੰਡਾ ਸਿੰਘ ਵੱਲੋਂ ਦੀ ਹਾਂ ਗੰਡਾ ਸਿੰਘ ਹੜ ਲੰਘੇ ਅੱਛਾ ਅੱਛਾ ਇਹ ਛੋਟੇ ਪਿੰਡ ਸਹੀ। ਤੇ ਉਥੋਂ ਫਿਰ ਅੱਗੋਂ ਤੁਸੀਂ ਕਿੱਧਰ ਨੂੰ ਨਿਕਲੇ ਹੋ? ਉੱਥੇ ਨੂੰ ਬਾਰਡਰ ਕ੍ਰਾਸ ਜਦੋਂ ਕੀਤਾ ਪਾਕਿਸਤਾਨ 'ਚ ਤੁਸੀਂ ਦਾਖਲ ਹੋ ਗਏ, ਆਹੋ। ਅੱਗੋਂ ਫਿਰ ਕਿੱਧਰ ਆਏ ਸੋ? ਬਾਈ ਤੇ ਆ ਕਸੂਰ ਆ ਗਏ ਗੰਡਾ ਸਿੰਘ ਜੋ ਦਿਹਾੜੀ ਡੰਗਣੇ ਕਸੂਰ ਆ ਗਏ, ਕਸੂਰ ਬਲੌਰ ਆ ਗਏ। ਨਾਜ਼ਰੀਨ, ਮਜ਼ੀਦ 1947 ਦੇ ਵੇਲੇ ਦੀਆਂ ਨਵੀਆਂ ਕਹਾਣੀਆਂ ਤੇ ਚਸ਼ਮਦੀਦ ਗਵਾਹਾਂ ਦੇ ਰੂਬਰੂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਅੱਲਾ ਹਾਫਿਜ਼।